ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ। ਅੱਜ 4 ਫਰਵਰੀ ਦਿਨ ਵੀਰਵਾਰ ਅਤੇ ਆਪਣੇ ਅੱਜ ਦੇ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ ਕਰਦੇ ਹਾਂ ਜੀ ਟਰੱਕਿੰਗ ਇੰਡਸਟਰੀ, ਟਰੱਕਿੰਗ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਉਹ ਕਰਦੇ ਹਾਂ। ਅਤੇ ਮੇਰੇ ਨਾਲ ਇਸ ਟਾਈਮ ਇਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਜੇ ਟਰੱਕਿੰਗ ਦੇ ਬਾਰੇ ਕੋਈ ਸਵਾਲ, ਕੋਈ ਗੱਲਬਾਤ, ਕੋਈ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋਵੋ ਤਾਂ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਫੋਨ ਲਾਈਨਜ਼ ਓਪਨ ਨੇ। ਫੋਨ ਕਰਨ ਦੇ ਲਈ ਨੰਬਰ ਹੈ 408-272-5200। ਅਤੇ ਇਸ ਤੋਂ ਪਹਿਲਾਂ ਆਪਾਂ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਨਛੱਤਰ ਸੰਘਾ, ਅਵਤਾਰ ਸਿੰਘ, ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਹਰਬੰਸ ਕੌਰ ਸੁਲੱਖਣ ਸਿੰਘ ਤੁੰਗ ਬੇਕਰਸਫੀਲਡ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਐਂਟੀਲੋ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਬਿਲਕੁਲ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਕਾਲਸ ਆ ਉਹ ਤੁਹਾਡੀਆਂ ਲਵਾਂਗੇ ਟਰੈਕਿੰਗ ਦੇ ਨਾਲ। ਜੇ ਤੁਹਾਡਾ ਕੋਈ ਸਵਾਲ ਹੋਇਆ ਤਾਂ ਤੁਸੀਂ ਕਾਲ ਕਰ ਸਕੋਗੇ 408-272-5200 ਦੇ ਉੱਤੇ। ਫਿਰ ਤੁਸੀਂ ਅਖੀਰ ਦੇ ਵਿੱਚ ਕਾਲ ਕਰਦੇ ਹਾਂ ਕਈ ਵਾਰੀ, ਅਤੇ ਫਿਰ ਉਦੋਂ ਟਾਈਮ ਨਹੀਂ ਰਹਿੰਦਾ ਅਤੇ ਸਵਾਲ ਤੁਹਾਡੇ ਜਿਹੜੇ ਉਹ ਰਹਿ ਜਾਂਦੇ ਆ। ਸੋ ਆਪਾਂ ਪਹਿਲਾਂ ਤੁਹਾਨੂੰ ਜਿਹੜੀ ਇਸ ਦੇ ਬਾਰੇ ਬੇਨਤੀ ਕਰਦੇ ਹਾਂ। ਅਤੇ ਇਸ ਤੋਂ ਪਹਿਲਾਂ ਆਪਾਂ ਰਮਨ ਜੀ ਗੱਲਬਾਤ ਸ਼ੁਰੂ ਕਰੀਏ। ਨਵੇਂ ਟਰਾਂਸਪੋਰਟੇਸ਼ਨ ਦੇ ਸਕੱਤਰ ਆ ਉਹ ਹੁਣ ਉਹਨਾਂ ਨੇ ਸਹੁੰ ਚੱਕ ਲਈ ਆ। ਪੀਟ ਬਿਊਟਿਜੇਜ ਜਿਹੜੇ ਸਾਊਥ ਪਿੰਡ ਇੰਡੀਆਨਾ ਦੇ ਮੇਅਰ ਸੀਗੇ, ਪ੍ਰੈਜ਼ੀਡੈਂਸ਼ੀਅਲ ਕੈਂਪੇਨ ਵੀ ਉਹਨਾਂ ਨੇ ਰਨ ਕੀਤਾ ਸੀ ਡੈਮੋਕ੍ਰੇਟ ਪਾਰਟੀ ਵੱਲੋਂ। ਉਹਨਾਂ ਨੇ ਰੀਸੈਂਟਲੀ ਜਿਹੜੀ ਆ ਉਹ ਸਹੁੰ ਚੁੱਕੀ ਆ। ਕਿ ਉਹਨਾਂ ਨੇ ਸਹੁੰ ਚੁੱਕਣ ਤੋਂ ਬਾਅਦ ਦੇ ਵਿੱਚ ਕੁਛ ਟਰਾਂਸਪੋਰਟੇਸ਼ਨ ਨੂੰ, ਇਨਫਰਾਸਟਰਕਚਰ ਨੂੰ, ਕਿਉਂਕਿ ਇਸ ਦੇ ਉੱਤੇ ਤਾਂ ਪਹਿਲਾਂ ਹੀ ਬਹੁਤ ਸਵਾਲ ਸੀਗੇ, ਮੰਗ ਸੀਗੀ ਸਾਰੇ ਪਾਸੇ ਵੀ ਉਸਨੇ ਉਹਨਾਂ ਦੇ ਉੱਤੇ ਅਜੇ ਕੁਛ ਟਿੱਪਣੀ ਜਾਂ ਕੋਈ ਬਿਆਨ ਦਿੱਤਾ ਹੈ? ਅਜੇ ਤੱਕ ਤਾਂ ਕੋਈ ਐਸਾ ਚੀਜ਼ ਨਹੀਂ ਆਇਆ, ਪਰ ਜਿਹੜੀ ਉਹਨਾਂ ਦੀ ਬੈਕਗਰਾਊਂਡ ਹੈਗੀ ਆ ਕਾਫੀ ਜ਼ਿਆਦਾ ਹੈਗੀ ਆ ਇਸ ਏਰੀਏ ਦੇ ਵਿੱਚ, ਆਪਣੇ ਟਰਾਂਸਪੋਰਟੇਸ਼ਨ ਦੇ ਵਿੱਚ। ਸੋ ਆਸ ਕਰਦੇ ਹਾਂ ਕਿ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ ਪੋਜ਼ੀਟਿਵ ਹੋਣਗੀਆਂ, ਚੰਗੀਆਂ ਚੀਜ਼ਾਂ ਪਾਸੇ ਕੰਮ ਹੋਊਗਾ। ਪਰ ਜਿਹੜੀ ਹੁਣ ਉਹਨਾਂ ਦੇ ਆਉਣ ਦੇ ਨਾਲ ਜਿਹੜੀ ਇੱਕ ਪਹਿਲੀ ਚੀਜ਼ ਆਈ ਆ ਆਪਣੇ ਇਹਦੇ ਵਿੱਚ, ਕਿ ਜਿਹੜਾ ਵਿਜ਼ਨ ਦਾ ਹੈਗਾ ਉਹ ਇੱਕ ਪ੍ਰਪੋਜ਼ਲ ਜਿਹੜਾ FMCSA ਨੇ ਭੇਜਿਆ ਹੈਗਾ, ਜਿਹੜਾ ਡਰਾਈਵਰ ਵਿਜ਼ਨ ਦਾ ਪ੍ਰਪੋਜ਼ਲ ਹੈਗਾ। ਇੱਕ ਜਿਹੜਾ ਸਟੈਂਡਰਡ ਡਰਾਈਵਰ ਵਿਜ਼ਨ ਹੈਗਾ ਕਿ ਜੇ ਕਿਸੇ ਨੂੰ ਪਹਿਲਾਂ ਹੁੰਦਾ ਸੀਗਾ ਕਿ ਜੇ ਕਿਸੇ ਦੀਆਂ ਜਿਹੜੀਆਂ ਦੋਨੋਂ ਅੱਖਾਂ ਆ ਉਹ ਪੂਰੀਆਂ ਕੰਮ ਕਰਦੀਆਂ ਹੋਣੀਆਂ ਚਾਹੀਦੀਆਂ, ਜਿਹੜੀ ਉਹਨਾਂ ਦੀ ਡਿਸਟੈਂਟ ਵਿਜ਼ੂਅਲ ਐਕਟੀ ਹੋਣੀ ਚਾਹੀਦੀ ਆ ਉਹ 20/40 ਹੋਣੀ ਚਾਹੀਦੀ ਵਿਦਆਊਟ ਕਰੈਕਟਿਵ ਲੈਂਸਿਸ, ਹੈ ਨਾ। ਅਤੇ 70 ਡਿਗਰੀ ਇਨ ਈਚ ਆਈ ਫੀਲਡ ਆਫ ਵਿਜ਼ਨ ਹੋਣਾ ਚਾਹੀਦਾ। ਇਹ ਸਟੈਂਡਰਡ ਸੀਗਾ ਜਿਹੜਾ ਕਿ 1971 ਤੋਂ ਚੱਲਿਆ ਆ ਰਿਹਾ। ਸੋ ਇਹ ਜਿਹੜਾ ਸਟੈਂਡਰਡ ਆ, ਇਹਦੇ ਉੱਤੇ ਜੇ ਤੁਸੀਂ ਇਸ ਸਟੈਂਡਰਡ ਤੋਂ ਮੰਨ ਲਓ ਕਿ ਕਿਤੇ ਘੱਟ ਵੱਧ ਹੈਗੇ ਆ ਤੇ ਤੁਹਾਨੂੰ ਐਗਜ਼ੰਪਸ਼ਨ ਲੈਣੀ ਪੈਂਦੀ ਸੀਗੀ FMCSA ਤੋਂ। ਜਿਹੜੀ ਐਗਜ਼ੰਪਸ਼ਨ ਹੈਗੀ ਆ ਉਹ ਕਾਫੀ ਲੰਮਾ ਪ੍ਰੋਸੈਸ ਹੈਗਾ। ਉਹਦੇ 'ਚ ਤੁਹਾਨੂੰ ਸ਼ੋਅ ਕਰਨਾ ਪੈਂਦਾ ਕਿ ਪਿਛਲੇ 3 ਸਾਲਾਂ ਦੇ ਵਿੱਚ ਤੁਸੀਂ ਵਿਦਆਊਟ ਐਕਸੀਡੈਂਟ, ਵਿਦਆਊਟ ਐਨੀਥਿੰਗ ਤੁਸੀਂ ਜਿਹੜਾ ਆ ਉਹ ਤੁਸੀਂ ਮਤਲਬ ਕਿ ਟਰੱਕ ਚਲਾ ਰਹੇ ਹੈਗੇ ਆ, ਕੋਈ ਐਕਸੀਡੈਂਟ ਨਹੀਂ ਹੈਗਾ, ਕੋਈ ਕੁਛ ਨਹੀਂ ਹੈਗਾ। ਸੋ ਉਹ ਐਗਜ਼ੰਪਸ਼ਨ ਲੈਣ ਲਈ ਤੁਹਾਨੂੰ ਬਹੁਤ ਪੇਪਰ ਵਰਕ ਜਿਹੜਾ ਕਰਨਾ ਪੈਂਦਾ ਸੀਗਾ। ਅਤੇ ਇਸ ਵੇਲੇ 2566 ਡਰਾਈਵਰ ਸਾਰੇ ਅਮਰੀਕਾ ਦੇ ਵਿੱਚ ਹੈਗੇ ਆ ਜਿਹੜੇ FMCSA ਦੀ ਵਿਜ਼ਨ ਐਗਜ਼ੰਪਸ਼ਨ ਹੋਲਡ ਕਰਦੇ ਆ। ਸੋ ਇਹ ਜਿਹੜਾ ਐਗਜ਼ੰਪਸ਼ਨ ਲੈਣ ਦਾ ਸਿਲਸਿਲਾ ਸੀਗਾ ਵਿਜ਼ਨ ਵਾਸਤੇ, ਉਹਨੂੰ ਥੋੜ੍ਹਾ ਜਿਹਾ ਲੀਨੀਅੰਟ ਕੀਤਾ ਗਿਆ ਹੈ, ਉਹਨੂੰ ਥੋੜ੍ਹਾ ਜਿਹਾ ਘੱਟ ਕੀਤਾ ਗਿਆ ਆ। ਔਰ ਜਿਹੜੀ ਐਗਜ਼ੰਪਸ਼ਨ ਹੈਗੀ ਆ ਉਹਨੂੰ ਕੱਢ ਕੇ ਅਤੇ ਜਿਹੜਾ ਮੈਡੀਕਲ ਆਫਿਸਰ ਆ ਉਹਦੀ ਜਿਹੜੀ ਰਿਪੋਰਟ ਹੈਗੀ ਉਹਨਾਂ ਦੀ
ਉਹ ਰਿਪੋਰਟ ਦੇ ਉੱਤੇ ਉਹਨੂੰ ਦਿੱਤਾ ਗਿਆ ਕਿ ਤਾਂ ਕਿ ਜਿਹੜੇ ਹੁਣ ਆਉਣ ਵਾਲੇ ਲੋਕੀ ਹੋਣਗੇ ਜਾਂ ਇਹਨੂੰ ਥੋੜ੍ਹਾ ਜਿਹਾ ਦਾਇਰਾ ਵੱਡਾ ਕਰਨ ਲਈ ਉਹਨਾਂ ਨੇ ਇਹ ਗੱਲ ਕੀਤੀ ਆ। ਹੁਣ ਕਈ ਵਾਰੀ ਹੁੰਦਾ ਨਾ ਕਿ ਕਈ ਡਰਾਈਵਰਸ ਹੁੰਦੇ ਉਹਨਾਂ ਦੀ ਇੱਕ ਅੱਖ ਦੇ ਵਿੱਚ ਜਿਹੜੀ ਵਿਜ਼ਨ ਹੁੰਦੀ ਆ ਪੂਰੀ ਹੁੰਦੀ ਆ ਤੇ ਇੱਕ ਅੱਖ ਦੇ ਵਿੱਚ ਥੋੜ੍ਹੀ ਘੱਟ ਹੁੰਦੀ ਆ। ਸੋ ਉਹ ਜਿਹੜੀ ਵਿਜ਼ਨ, ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਥੋੜ੍ਹਾ ਜਿਹਾ ਲੀਨੀਅੰਟ ਕਰਕੇ ਇਸ ਲਾਅ ਨੂੰ ਥੋੜ੍ਹਾ ਜਿਹਾ ਲੀਨੀਅੰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਹੋਰ ਡਰਾਈਵਰਸ ਹੈਗੇ ਆ ਇਹਦੇ ਵਿੱਚ ਆ ਸਕਣ। ਤੇ ਉਹਦੇ ਉੱਤੇ ਜਿਹੜਾ ਹੈਗਾ ਇਹ ਕੀਤਾ ਗਿਆ ਕਿ ਜਿਹਨੂੰ ਡਰਾਈਵਰ ਜਿਹੜਾ ਉਹ ਟੈਸਟ ਲਏਗਾ ਡਾਕਟਰ ਕੋਲੋਂ, ਉਹਦਾ ਟੈਸਟ ਹੋਊਗਾ ਔਰ ਉਹ ਰਿਪੋਰਟ ਜਿਹੜੀ ਆ ਉਹ ਮੈਡੀਕਲ ਐਗਜ਼ਾਮੀਨਰ ਨੂੰ ਭੇਜੀ ਜਾਊਗੀ ਫॉर द ਫਾਈਨਲ ਡਿਸੀਜਨ। ਤੇ ਜੇ ਉਹ ਮੈਡੀਕਲ ਜਿਹੜਾ ਐਗਜ਼ਾਮੀਨਰ ਹੈਗਾ ਉਹ ਉੱਤੇ ਡਿਸੀਜਨ ਬਣਾਉਂਦਾ ਕਿ ਇਹ ਐਫਐਮਸ ਮਤਲਬ ਉਸ ਗਾਈਡਲਾਈਨਸ ਜਿਹੜੀਆਂ ਹੁਣ ਥੋੜ੍ਹੀਆਂ ਜਿਹੀਆਂ ਢਿੱਲੀਆਂ ਕੀਤੀਆਂ ਗਈਆਂ ਉਹਦੇ ਵਿੱਚ ਆਉਂਦਾ ਆ, ਤੇ ਫਿਰ ਉਹਨਾਂ ਦੇ ਲਈ 1 ਸਾਲ ਦਾ ਮੈਡੀਕਲ ਕਾਰਡ ਇਸ਼ੂ ਕੀਤਾ ਜਾਊਗਾ ਤੇ ਉਹ ਐਗਜ਼ਾਮਸ਼ਨ ਤੋਂ ਬਚ ਜਾਣਗੇ। ਉਹਨਾਂ ਨੂੰ ਐਗਜ਼ਾਮਸ਼ਨ ਲੈਣ ਦੀ ਲੋੜ ਨਹੀਂ ਪਊਗੀ ਫਿਰ, ਜਿਹੜਾ ਲੈਂਥੀ ਪ੍ਰੋਸੈਸ ਹੈਗਾ ਜਿਹਦੇ ਕਰਕੇ ਬਹੁਤ ਸਾਰੇ ਡਰਾਈਵਰ ਜਿਹੜੇ ਆ ਉਹ ਸ਼ਾਇਦ ਡਰਾਈਵ ਕਰਨੋਂ ਰਹਿ ਜਾਂਦੇ ਆ। ਸੋ ਇਹ ਜਿਹੜੀ ਚੀਜ਼ ਆ ਇਹ ਹੁਣ ਆਪਣੀ ਜਨਵਰੀ 12 ਨੂੰ ਜਿਹੜੀ ਆ ਇਹ ਰਿਲੀਜ਼ ਹੋਈ ਆ। ਸੋ ਇਹਨੂੰ ਫੈਡਰਲ ਰਜਿਸਟਰ ਤੇ ਆਈ ਹੈਗੀ ਆ। ਸੋ ਇਹਦੇ ਹੁਣ ਪਬਲਿਕ ਕਾਮੈਂਟਸ ਵਗੈਰਾ ਸ਼ੁਰੂ ਹੋ ਜਾਣਗੇ। ਸੋ ਇਹਦੇ ਵਿੱਚ ਦੇਖਣ ਵਾਲੀ ਲੋੜ ਇਹ ਆ ਕਿ ਕੀ ਇਹ ਜਿਹੜਾ ਥੋੜ੍ਹੀ ਜਿਹੀ ਦਿੱਤੀ ਜਾ ਰਹੀ ਆ, ਢਿੱਲ ਦਿੱਤੀ ਜਾ ਰਹੀ ਹੈ, ਕੀ ਉਹ ਜਾਇਜ਼ ਹੈ ਕਿ ਨਹੀਂ ਹੈ। ਸੋ ਇਹ ਜਿਹੜਾ ਪ੍ਰਪੋਜ਼ਲ ਹੈ ਇਹ ਬਿਲਕੁਲ ਬ੍ਰੈਂਡ ਨਿਊ ਪ੍ਰਪੋਜ਼ਲ ਜਿਹੜਾ FMCSA ਵੱਲੋਂ ਪ੍ਰੈਜ਼ੈਂਟ ਕੀਤਾ ਗਿਆ। ਸੋ ਜਿਹੜਾ ਉਹਨਾਂ ਦੇ ਆਉਣ ਦੇ ਨਾਲ ਹੀ ਜਿਹੜਾ ਇਹ ਆਇਆ ਹੈਗਾ। ਜੀ ਜੀ ਬਿਲਕੁਲ, ਜਿੱਦਾਂ ਤੁਸੀਂ ਕਿਹਾ ਵੀ ਉਹਨਾਂ ਦਾ ਕਿਤੇ ਨਾ ਕਿਤੇ ਕੰਮ ਜਿਹੜਾ ਇਸ ਪਾਸੇ ਨੂੰ ਰਿਹਾ, ਚਲੋ ਹੋਪਫੁਲੀ ਕੁਛ ਬੈਟਰ ਹੋਵੇ। ਨਹੀਂ ਤਾਂ ਬਹੁਤੀ ਵਾਰੀ ਕਿ ਹਮੇਸ਼ਾ ਹੀ ਜਿਹੜਾ ਇੱਦਾਂ ਹੀ ਹੁੰਦਾ ਆ ਰਮਨ ਜੀ ਵੀ ਜਿਹੜੇ ਕੁਛ ਅਜਿਹੇ ਅਹੁਦਿਆਂ ਦੇ ਉੱਤੇ ਹੁੰਦੇ, ਈਵਨ FMCSA ਦੇ ਵੀ ਜਿਹੜੇ ਕਈ ਵਾਰੀ ਅਹੁਦੇਦਾਰ ਹੁੰਦੇ ਉਹਨਾਂ ਦਾ ਕਈ ਵਾਰੀ ਟਰੈਕਿੰਗ ਦੇ ਨਾਲ ਵਾਹ ਵਾਸਤਾ ਵੀ ਨਹੀਂ ਹੁੰਦਾ। ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਕਿੱਦਾਂ ਚੱਲਣਾ ਹੈ ਤੇ ਕਿੱਦਾਂ ਉਹ ਕਰਨਾ ਹੈ, ਤੇ ਅਚਾਨਕ ਸੁਪਨੇ 'ਚ ਆਈਆਂ ਕਈ ਗੱਲਾਂ ਜਿਹੜੀਆਂ ਹੈ ਉਹ ਮਨ ਘੜਤ ਜਿਹੜੀਆਂ। ਬਾਕੀ ਉਹਨਾਂ ਰਾਜਕਰਨ ਵੀ ਇਹੋ ਜਿਹੇ ਪ੍ਰਪੋਜ਼ਲ ਜਿਹੜੇ ਬੜੀ ਦੇਰ ਤੋਂ ਕੰਮ ਦੇ ਵਿੱਚ ਹੁੰਦੇ ਆ, ਆਲਰੇਡੀ ਇਨ ਵਰਕਸ ਹੁੰਦੇ ਆ। ਇਹ ਨਹੀਂ ਗਾ ਕਿ ਇਹਨਾਂ ਨੇ ਆਉਂਦੇ ਆ ਇਹ ਪ੍ਰਪੋਜ਼ਲ ਬਾਹਰ ਕੱਢ ਦਿੱਤਾ, ਪਰ ਇਹ ਪ੍ਰਪੋਜ਼ਲ ਇਨ ਵਰਕਸ ਹੁੰਦੇ ਆ। ਕਈ ਵਾਰੀ ਬਣ ਜਾਂਦੀ ਹੈ ਕਿ ਜਸਟ ਇੱਕ ਹੁਣ ਉਹਨਾਂ ਦੀ ਜਿਹੜੀ ਆ ਉਹ ਨਿਯੁਕਤੀ ਹੋਈ ਹੈ ਤੇ ਨਾਲ ਹੀ ਇਹ ਪ੍ਰਪੋਜ਼ਲ ਆ ਗਿਆ ਵੀ ਉਹਨਾਂ ਅਗਰ ਕਹਿ ਨਹੀਂ, ਇਹ ਪ੍ਰਪੋਜ਼ਲ ਤਾਂ ਲਾਈਨ 'ਚ ਲੱਗੇ ਹੁੰਦੇ ਆ। ਸੋ ਇਹ ਜਿਹੜਾ ਹੁਣ ਆ ਗਿਆ, ਇਹਦੇ ਜਿਹੜੇ ਪਬਲਿਕ ਕਾਮੈਂਟਸ ਹੈਗੇ ਆ ਉਹ 15 ਮਾਰਚ ਤੱਕ ਖੁੱਲ੍ਹੇ ਆ। ਸੋ ਤੁਸੀਂ ਜਿਹੜਾ ਆਪਣਾ ਰਜਿਸਟਰ, ਫੈਡਰਲ ਰਜਿਸਟਰ ਹੈਗਾ ਉੱਥੇ ਜਾ ਕੇ ਇਹਦੇ ਉੱਤੇ ਪਬਲਿਕ ਕਾਮੈਂਟਸ ਜਿਹੜੇ ਆ ਉਹਦੇ ਵਿੱਚ ਕਰ ਸਕਦੇ ਆ ਕਿ ਕੀ ਇਹ ਮਤਲਬ ਕਿ ਇੰਡਸਟਰੀ ਵਾਸਤੇ ਚੰਗਾ ਆ ਜਾਂ ਕਿ ਇਹ ਜਿਹੜੇ ਰੋਡਸ 'ਤੇ ਜਿਹੜੀ ਸੇਫਟੀ ਆ ਉਹਦੇ ਵਾਸਤੇ ਚੰਗਾ ਆ, ਨਹੀਂ ਚੰਗਾ ਆ, ਕਿਸ ਤਰ੍ਹਾਂ ਤੁਹਾਡੇ ਜੋ ਵਿਚਾਰ ਹੈਗੇ ਤੁਸੀਂ ਉੱਥੇ ਜਾ ਕੇ ਦੇ ਸਕਦੇ ਹੋ। ਜੀ ਜੀ ਬਿਲਕੁਲ। ਤੇ ਸਰੋਤਿਓ ਆਪਾਂ ਇੱਕ ਵਾਰੀ ਫਿਰ ਦੱਸਦੇ ਹਾਂ, ਜੇ ਤੁਹਾਡੇ ਕੋਈ ਟਰੱਕਿੰਗ ਦੇ ਨਾਲ ਸਵਾਲ ਹੈਗਾ ਤਾਂ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200 4082725200। ਉਸ ਨੰਬਰ ਦੇ ਉੱਤੇ ਕਾਲ ਇਹਦੇ ਵਿੱਚ ਰਾਜਕਰਨ ਇਹ ਵੀ ਗੱਲ ਹੈ ਕਿ ਇਹਦੇ ਵਿੱਚ ਜਿਹੜੀ 20 ਤਰੀਕ ਨੂੰ, ਜਿਹੜੀ 20 ਜਨਵਰੀ ਨੂੰ ਬਾਈਡਨ ਪ੍ਰਸ਼ਾਸਨ ਵੱਲੋਂ ਰੈਗੂਲੇਟਰੀ ਫਰੀਜ਼ ਲਾਈ ਸੀਗੀ, ਉਹਦੇ ਚੱਲਦਿਆਂ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਜਾ ਕੇ ਹੋਲਡ ਵਿਡਰਾ ਵੀ ਕੀਤਾ ਜਾ ਸਕਦਾ ਹੈ ਜਾਂ ਇਹਨੂੰ ਵਿੱਚ ਰਹਿਣ ਦਿੱਤਾ ਜਾ ਸਕਦਾ ਕਿ ਚੱਲਦਾ ਕਰ ਦਿੱਤਾ ਜਾ ਸਕਦਾ। ਸੋ ਕੁਛ ਮਤਲਬ ਈਦਰ ਸਾਈਡ ਇਹ ਹੋ ਸਕਦਾ ਹੈ। ਸੋ ਕਾਫੀ ਅਨਸਰਟਨਿਟੀ ਬਣੀ ਹੈ ਇਸ ਵੇਲੇ। ਜੀ ਬਿਲਕੁਲ ਬਿਲਕੁਲ। ਅਤੇ ਆਪਾਂ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਹੋਏ ਨੇ ਜੀ ਆਪਣੇ ਨਾਲ ਹਰਪ੍ਰੀਤ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਵਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਮਨ ਜੀ, ਮੇਰਾ ਇੱਕ ਕੁਐਸਚਨ ਹੈ। ਮੈਂ ਲੋਕਲ ਡਰਾਈਵ ਕਰਦਾ ਹਾਂ 50 ਮਾਈਲ ਰੇਡੀਏਸ਼ਨ 'ਚ, ਅਤੇ ਮੈਨੂੰ UCR ਦੇ ਵਿੱਚ ਸਾਈਨ ਇਨ ਕਰਨਾ ਪੈਣਾ ਆ? ਨਹੀਂ ਜੀ, ਮੇਰੇ ਖਿਆਲ ਤੁਸੀਂ ਜੇ ਲੋਕਲ ਡਰਾਈਵ ਕਰਦੇ UCR ਜਿਹੜੀ ਆ ਉਹ ਯੂਨਾਈਟਿਡ ਕੈਰੀਅਰ ਰਜਿਸਟ੍ਰੇਸ਼ਨ ਹੈਗੀ ਆ, ਉਹ ਤੁਹਾਡੇ ਪਲੇਟਾਂ ਦੇ ਨਾਲ ਕੰਸਰਨ ਹੁੰਦੀ ਆ। ਜੇ ਤੁਹਾਡਾ ਲੋਕਲ ਬਿਲਕੁਲ ਹੈਗਾ ਤੁਹਾਨੂੰ UCR ਦੇ ਵਿੱਚ ਲੈਣ ਦੀ ਲੋੜ ਨਹੀਂ ਹੈਗੀ। ਓਕੇ ਜੀ, ਠੀਕ ਹੈ, ਥੈਂਕ ਯੂ। ਮਿਹਰਬਾਨੀ ਜੀ, ਸ਼ੁਕਰੀਆ ਜੀ। ਬਿਲਕੁਲ। ਅਤੇ ਕਾਲ ਕਰਨ ਦੇ ਲਈ ਨੰਬਰ ਹੈ 408 272 5200 ਦੇ ਉੱਤੇ। ਅਤੇ ਆਪਾਂ ਅਗਲੀ ਰਮਨ ਜੀ ਜੇ ਗੱਲਬਾਤ ਕਰਦੇ ਜਾਈਏ, ਇਸ ਤੋਂ ਪਹਿਲਾਂ ਆਪਾਂ ਹੋਰ ਵਿਸ਼ਿਆਂ ਦੇ ਉੱਤੇ ਗੱਲ ਕਰੀਏ। ਸਪੌਟ ਰੇਟਸ ਦਾ ਕਿੱਦਾਂ ਦਾ ਰਿਹਾ ਜੀ ਇਸ ਵਾਰੀ? ਹੁਣ
ਸਪੌਟ ਰੇਟ ਜੀ ਸਾਰਿਆਂ ਨਾਲੋਂ ਲੋਐਸਟ ਤੇ ਸਲੋਐਸਟ ਟਾਈਮ ਹੁੰਦਾ ਆ ਸਾਲ ਦਾ। ਸੋ ਇਹਦੇ ਵਿੱਚ ਜਿਹੜੇ ਸਪੌਟ ਰੇਟਸ ਹੈਗੇ ਆ ਉਹ ਕਾਫੀ ਨਰਮ ਹੋ ਗਏ ਇਸ ਵੇਲੇ, ਕਾਫੀ ਜਿਹੜੇ ਲੋਡਸ ਹੈਗੇ ਆ, ਕਿਉਂਕਿ ਕੈਲੀਫੋਰਨੀਆ ਬਿਲਕੁਲ ਇਸ ਵੇਲੇ ਠੱਪ ਹੁੰਦਾ ਆ ਪ੍ਰੋਡਿਊਸ ਦੇ ਉੱਤੇ। ਸੋ ਜਿੰਨੇ ਵੀ ਪ੍ਰੋਡਿਊਸ ਵਾਲੇ ਟਰੱਕ ਹੈਗੇ ਆ, ਮੈਜੋਰਟੀ ਜਿਹੜੇ ਆ ਈਦਰ ਉਹ ਥੱਲੇ ਆਪਣੀ ਜਿਹੜੀਆਂ ਸਦਰਨ ਸਟੇਟਸ ਹੈਗੀਆਂ, ਐਰੀਜ਼ੋਨਾ, ਨਿਊ ਮੈਕਸੀਕੋ ਜਾਂ ਟੈਕਸਸ, ਉਧਰੋਂ ਫਰੇਟ ਸਾਰਾ ਉਧਰ ਘੁੰਮ ਜਾਂਦਾ ਆ। ਸੋ ਜਿਹੜੇ ਪ੍ਰੋਡਿਊਸ ਵਾਲੇ ਟਰੱਕ ਹੁੰਦੇ ਆ ਨੈਚੁਰਲੀ ਥੋੜ੍ਹੇ ਜਿਹੇ ਡਰਾਈ ਲੋਡਸ ਵੱਲ ਆਕਰਸ਼ਿਤ ਹੋ ਜਾਂਦੇ ਆ, ਅਤੇ ਇਸ ਕਰਕੇ ਸਾਰੀ ਓਵਰਆਲ ਮਾਰਕੀਟ ਜਿਹੜੀ ਆ ਉਹ ਸਲੋ ਹੋ ਜਾਂਦੀ ਆ। ਸੋ ਇਹ ਕਾਫੀ ਸਲੋਐਸਟ ਡੇਜ਼ ਹੁੰਦੇ ਆ। ਸੋ ਜਿੱਦਾਂ ਕਿ ਇਹ ਸਲੋਐਸਟ ਡੇ ਹੁੰਦੇ ਆ, ਉਹਦੇ ਕਰਕੇ ਆਪਾਂ ਜਿਹੜਾ ਇਹ ਇਸ ਵੇਲੇ ਕੰਮ ਹੈਗਾ, ਕਾਫੀ ਜ਼ਿਆਦਾ ਰੇਟਸ ਜਿਹੜੇ ਆ ਉਹ ਡਰੋਪ ਹੋਏ ਹੈਗੇ ਆ। ਸੋ ਇੱਕ ਮਤਲਬ ਕਿ ਯੂਜ਼ਲੀ ਕਨਵੈਨਸ਼ਨਲੀ ਰਾਜ ਇਹ ਪਹਿਲਾਂ ਜਿਹੜਾ ਟਾਈਮ ਹੁੰਦਾ ਸੀ ਨਾ, ਆਪਣੇ ਜਿੰਨੇ ਵੀ ਪੰਜਾਬੀ ਡਰਾਈਵਰ ਆ, ਇਹ ਕਨਵੈਨਸ਼ਨਲੀ ਇਹ ਟਾਈਮ ਯੂਜ਼ ਹੁੰਦਾ ਸੀਗਾ ਪਹਿਲਾਂ ਵੀ। ਬੰਦੇ ਛੁੱਟੀਆਂ 'ਤੇ ਚਲੇ ਜਾਂਦੇ ਸੀ, ਇੰਡੀਆ ਨੂੰ ਚਲੇ ਜਾਂਦੇ ਸੀ ਮੈਜੋਰਟੀ। ਸੋ ਜ਼ਿਆਦਾਤਰ ਜਿਹੜੀਆਂ ਛੁੱਟੀਆਂ ਸੀਗੀਆਂ ਉਹ ਦਸੰਬਰ ਦੇ ਮਹੀਨੇ 'ਚ ਸ਼ੁਰੂ ਕਰਕੇ ਤੇ ਮਾਰਚ ਦੇ ਮਹੀਨੇ 'ਚ ਵਾਪਸ ਆਉਂਦੇ ਸੀ, ਮਹੀਨਾ ਡੇਢ ਮਹੀਨਾ ਜਿਹੜਾ ਲਾ ਕੇ। ਸੋ ਇਹ ਟ੍ਰੈਡੀਸ਼ਨਲੀ ਇਹ ਕੰਮ ਹੁੰਦਾ ਸੀਗਾ। ਤੇ ਅੱਗੇ ਇਹ ਵੀ ਹੁੰਦਾ ਸੀਗਾ ਵੀ ਜਿਹੜੇ ਇੱਕ ਥੋੜ੍ਹੇ ਜਿਹੇ ਆਪਣੇ ਕਹਿੰਦੇ ਹੁੰਦੇ ਆ ਪ੍ਰੋਗਰਾਮ ਵੀ ਚੱਲਦੇ ਰਹਿੰਦੇ ਹੁੰਦੇ ਸੀਗੇ ਵੀ ਆ ਗਿਆ ਪ੍ਰੋਗਰਾਮ, ਨਗਰ ਕੀਰਤਨ ਆ ਗਿਆ, ਉਹ ਆ ਗਿਆ, ਉਹਦੇ ਕਰਕੇ ਕਾਫੀ ਜਿਹੜੇ ਆ ਰੇਟ ਜਿਹੜੇ ਉੱਪਰ ਥੱਲੇ ਹੋ ਜਾਂਦੇ ਸੀ। ਪਰ ਹੁਣ ਟ੍ਰੈਡੀਸ਼ਨਲੀ ਜਿਹੜਾ ਇਹ ਅਮਰੀਕਨ ਸਟਾਈਲ ਹੈਗਾ, ਉਹਦੇ ਸਟਾਈਲ ਦੇ ਨਾਲ ਇਹ ਕਾਫੀ ਸਲੋ ਹੈਗਾ ਇਸ ਟਾਈਮ, ਤੇ ਰੇਟਸ ਕਾਫੀ ਜਿਹੜੇ ਡਰੋਪ ਹੋ ਚੁੱਕੇ ਆ। ਤੇ ਆਉਣ ਵਾਲੇ ਦੇਖੋ 3-4 ਹਫ਼ਤਿਆਂ ਦੇ ਵਿੱਚ ਜਿਹੜਾ ਇਹਦਾ ਜਿਹੜਾ ਰਿਵਾਈਜ਼ ਹੋ ਜਾਂਦਾ ਹੁੰਦਾ। ਸੋ ਹੋਪਫੁਲੀ ਵਧੀਆ ਹੋ ਜਾਏਗਾ। ਬਾਕੀ ਦੂਸਰੀ ਗੱਲ ਹੈ ਕਿ ਰਾਜਕਰਨ ਇੱਕ ਅੱਜ ਨਾ ਆਪਣੇ ਕੋਲ ਕਾਲ ਹੈਗੀ ਕੋਈ ਲੈਣ ਵਾਲੀ? ਜੀ ਬਿਲਕੁਲ, ਕਾਲਸ ਆਪਣੇ ਕੋਲ ਹੈਗੀਆਂ ਤੇ ਕਾਲ ਕਰਨ ਦੇ ਲਈ ਨੰਬਰ 408-272-5200। ਕੇਹਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਭਾਜੀ, ਰਮਨ ਵਾਸਤੇ ਕੁਐਸਚਨ ਸੀ ਜੀ, ਆਪਣਾ W2 ਫਾਰਮ ਬਾਰੇ ਕਿੰਨਾ ਕੁ ਸੀਰੀਅਸ ਹੈ ਜੀ FMC ਵਾਲੇ? W2 ਕੀ ਕਰਨ ਦੇ ਲਈ ਜੀ? ਜਿਹੜਾ W2 ਫਾਰਮ ਜਿਹੜਾ ਭਾਜੀ ਆਪਣੇ ਟਰੱਕਿੰਗ ਵਾਸਤੇ ਕਹਿੰਦੇ ਵੀ ਆਪਣੇ ਸਾਰੇ ਕੰਪਨੀਆਂ ਕੋਸ਼ਿਸ਼ ਕਰ ਰਹੀਆਂ ਵੀ W2 ਫਾਰਮ ਹੋ ਜੇ ਡਰਾਈਵਰਾਂ ਨੂੰ, ਉਹ ਕਾਫੀ ਸੀਰੀਅਸ ਹੈ ਦੇਣ ਵਾਸਤੇ, ਕਿਉਂਕਿ ਮੋਸਟਲੀ 1099 ਲੈ ਰਹੇ ਲੋਕੀ ਅੱਜ ਦੇ ਰਹੇ ਨਾ ਅੱਜ ਕੱਲ੍ਹ। ਇਹਦੇ ਵਿੱਚ ਆਪਾਂ ਉੱਦਾਂ ਰਮਨ ਜੀ ਤਾਂ ਤੁਹਾਨੂੰ ਜਵਾਬ ਦੇਣਗੇ। ਉੱਦਾਂ ਇਹਦੇ ਵਿੱਚ FMCSA ਦਾ ਤਾਂ ਕੋਈ ਨਹੀਂ, ਇਹ ਤਾਂ ਵੈਸੇ ਹੀ ਇੰਪਲੋਇਰ ਦਾ ਇਹ ਸਿੱਧਾ ਸੰਬੰਧ ਆ, ਇਹ ਤਾਂ ਟੈਕਸ ਦੇ ਨਾਲ ਜੁੜੀ ਹੋਈ ਸਿੱਧੀ ਗੱਲਬਾਤ ਹੈਗੀ ਆ। FMCSA ਦਾ ਇਹਦੇ ਵਿੱਚ ਕੋਈ ਲੇਖਾ ਦੇਖਾ ਨਹੀਂ ਗਾ ਜੀ। FMCSA ਇਹਦੇ ਉੱਤੇ ਕੋਈ ਨਹੀਂ ਕਰ ਸਕਦੀ। ਇਹ ਲੋਕਲ ਤੁਹਾਡੀ ਸਟੇਟ ਗਵਰਨਮੈਂਟ ਤੇ ਫੈਡਰਲ ਗਵਰਨਮੈਂਟ, ਦੋ ਗਵਰਨਮੈਂਟ ਇਹਦੇ ਵਿੱਚ ਇਨਵੋਲਵ ਹੈਗੀਆਂ। ਇੱਕ ਜਿਹੜੀ ਗੱਲ ਮੈਂ ਬਾਰ-ਬਾਰ ਅਸੀਂ ਕਹਿੰਦੇ ਆ, ਡਰਾਈਵਰਸ ਨੂੰ 1099 ਤੁਸੀਂ ਨਹੀਂ ਦੇ ਸਕਦੇ, ਇਲੀਗਲ ਆ, ਅਗੇਂਸਟ ਦਾ ਲਾਅ ਆ। ਕਿੰਨੀ ਵਾਰੀ ਇਹ ਚੀਜ਼ ਕਹਿਣੀ ਪਊਗੀ? ਜੇ ਕੋਈ 1099 ਲੈਂਦਾ ਆ ਤਾਂ ਦੈਟ ਇਜ਼ ਵੈਰੀ ਵੈਰੀ ਬਿਗ ਫਰਾਡ, ਹੈ ਨਾ। ਤੁਸੀਂ ਸਟੇਟ ਨਾਲ ਵੀ ਫਰਾਡ ਕਰ ਰਹੇ ਆ, ਤੁਸੀਂ ਫੈਡਰਲ ਗਵਰਨਮੈਂਟ ਨਾਲ ਵੀ ਫਰਾਡ ਕਰ ਰਹੇ ਆ, ਹਰ ਇੱਕ ਪਾਸੇ ਤੁਸੀਂ ਫਰਾਡ 'ਚ ਆ। ਸੋ ਪਲੀਜ਼, ਜੇ ਕੋਈ ਡਰਾਈਵਰ 1099 ਲੈਂਦਾ ਆ, ਉਹ ਆਪਣੀ ਲਾਈਫ, ਆਪਣੀ ਪਰਿਵਾਰ, ਆਪਣਾ ਸਾਰਾ ਕੁਝ ਖਤਰੇ 'ਚ ਪਾਉਂਦਾ ਆ। ਜੇ ਜਿਹੜਾ ਕੰਪਨੀ ਦੇ ਰਹੀ ਆ, ਉਹ ਆਪਣੇ ਜਿਹੜੇ ਆ ਕਈ ਚੀਜ਼ਾਂ ਜਿਹੜੀਆਂ ਉਹਨਾਂ ਦੀਆਂ ਹੈਗੀਆਂ ਉਹ ਆਪਣੇ ਖਤਰੇ 'ਚ ਪਾ ਰਹੇ ਆ। ਜੇ ਇਹ ਕੋਈ ਵੀ ਚੀਜ਼ ਤੁਹਾਡੀ ਜਿਹੜੀ ਆ ਇਹਦੇ 'ਚ ਤੁਹਾਡਾ ਆਡਿਟ ਹੋ ਜਾਂਦਾ ਆ, ਜਿੰਨੇ ਵੀ ਪੇਰੋਲ ਟੈਕਸਿਸ ਹੈਗੇ ਆ, ਜਿੰਨੀਆਂ ਵੀ ਚੀਜ਼ਾਂ ਹੈਗੀਆਂ, ਇਹ ਕਿਸੇ ਬੈਂਕਰਪਸੀ ਦੇ ਵਿੱਚ ਕਲੀਅਰ ਨਹੀਂ ਹੁੰਦੀਆਂ, ਤੁਹਾਨੂੰ ਪੇ ਕਰਨੀਆਂ ਪੈਣਗੀਆਂ। ਸੋ ਪਲੀਜ਼ ਇਹ ਜੇ ਕੋਈ ਡਰਾਈਵਰ ਇਸ ਵੇਲੇ 1099 ਲੈਂਦਾ ਆ, ਜਾਂ ਕੋਈ ਕੰਪਨੀ ਜਿਹੜੀ ਆ ਉਹ ਸਟੈਪ ਅਪ ਕਰ ਰਹੀ ਆ, ਉਹ ਡਰਾਈਵਰਾਂ ਨੂੰ W2 ਦੇਣ ਦੀ ਕੋਸ਼ਿਸ਼ ਕਰ ਰਹੀ ਆ, ਤੇ ਤੁਸੀਂ W2 ਤੇ ਜਾਣੇ ਚਾਹੀਦੇ ਆ, W2 ਲੈਣਾ ਚਾਹੀਦਾ। ਜਿਹੜਾ ਇਸ ਵੇਲੇ ਤਾਂ ਇੱਥੋਂ ਤੱਕ ਹਾਲਾਤ ਹੋ ਚੱਲਿਆ ਕਿ ਹੁਣ ਤਾਂ ਓਨਰ ਆਪਰੇਟਰ ਵੀ ਜਿਹੜੇ ਆ, ਉਹਨਾਂ ਦੇ ਵੀ ਕਈ ਜਿਹੜੇ ਹਿੱਸੇ ਹੈਗੇ ਉਹ W2 ਦੇ ਥੱਲੇ ਆ ਜਾਣੇ ਆ। ਸੋ ਪਲੀਜ਼, ਜੇ ਤੁਸੀਂ ਇਸ ਚੀਜ਼ ਦੇ ਉੱਤੇ ਆ ਤੇ W2 ਜਿਹੜਾ ਡਰਾਈਵਰ ਆ ਉਹਨੂੰ ਕਦੀ ਵੀ 1099 ਦੇ ਹੀ ਨਹੀਂ ਸਕਦੇ ਤੁਸੀਂ। ਸੋ ਇਹ ਇਲੀਗਲ ਆ ਜੀ। ਥੈਂਕ ਯੂ ਵੀਰ ਜੀ। ਹਾਂਜੀ ਭਾਜੀ, ਸੌਰੀ ਕੋਈ ਨਹੀਂ ਭਾਜੀ, ਜਿਹੜੇ ਆਪਣੇ ਕਈ ਮੁੰਡੇ ਹੁਣ ਯੂਜ਼ ਕਰਦੇ ਆ ਭਾਜੀ, 3-3 ਲੱਖ ਬੁੱਕਾਂ ਯੂਜ਼ ਕਰ ਰਹੇ ਆ ਇਲੈਕਟ੍ਰਿਕ, ਤੇ ਆਹ ਸਾਰਾ ਇਹ ਸਿਸਟਮ, ਉਹਨਾਂ ਦੀ ਕੀ ਸਜ਼ਾ ਹੈਗੀ ਹੈ ਭਾਜੀ ਜੇਕਰ ਕੋਈ ਬੰਦਾ ਏਦਾਂ ਫੜਿਆ ਜਾਏ 2 ਲੱਖ ਬੁੱਕ ਯੂਜ਼ ਕਰਦਾ ਹੋਇਆ ਜਾਂ ਕੁਛ ਏਦਾਂ ਦੀ ਪੈਨਲਟੀ ਹੈਗੀ ਐਕਸਟਰਾ?
ਬਿਲਕੁਲ ਜੀ, ਬਿਲਕੁਲ ਬਹੁਤ ਕੁਛ ਹੈ ਜੀ। ਜੇ ਕੋਈ ਯੂਜ਼ ਕਰਦਾ ਫੜਿਆ ਗਿਆ ਤੇ ਉਹਦੇ 'ਚ ਲੀਗਲ ਐਕਸ਼ਨ ਹੈਗੇ ਆ, ਲਾਇਸੈਂਸ ਦੇ ਉੱਤੇ ਐਕਸ਼ਨ ਆ ਸਕਦਾ ਆ। ਜੇ ਰੱਬ ਨਾ ਕਰੇ ਤੁਹਾਡੇ ਕੋਲੋਂ ਕੋਈ ਐਕਸੀਡੈਂਟ ਹੋ ਜਾਂਦਾ ਆ ਤੇ ਉਹਦੇ ਫਾਈਨ, ਉਹਦੀਆਂ ਚੀਜ਼ਾਂ ਹੋਰ ਵੱਧ ਜਾਂਦੀਆਂ ਕਿਉਂਕਿ ਫਰਾਡ 'ਚ ਆਉਂਦਾ ਆ। ਜੇ ਕੋਈ ਡੈਥ ਹੋ ਜਾਂਦੀ ਐਕਸੀਡੈਂਟ ਦੇ ਕਿਸੇ ਦੀ ਤਾਂ ਫਿਰ ਕ੍ਰਿਮੀਨਲ ਕੇਸਿਸ ਵੀ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਤਾਂ ਟੋਟਲੀ 100% ਇਲੀਗਲ ਹੈਗੀਆਂ ਔਰ ਇਹਨਾਂ ਦੇ ਫਾਈਨ, ਇਹਨਾਂ ਦੀ ਸਜ਼ਾ ਕੋਈ ਸੌਖੀ ਨਹੀਂ ਹੈਗੀ ਔਰ ਲਾਈਫ ਟਾਈਮ ਦੇ ਲਈ ਇਹ ਇਫੈਕਟ ਕਰਦੀਆਂ ਫਿਰ। ਸੋ ਪਲੀਜ਼ ਜੇ ਕੋਈ 1-2 ਲੌਗ ਬੁੱਕਾਂ ਅੱਜ ਕੱਲ੍ਹ ਰਾਜਕਰਨ ਸੱਚੀ ਗੱਲ ਪੁੱਛਿਆ, ਅੱਜ ਕੱਲ੍ਹ ਰਿਵਾਜ ਹੋ ਗਿਆ ਯਾਰ। ਜਿਹੜੀ ਵੀ ਡਰਾਈਵਰ ਦੀ ਗੱਲ ਸੁਣਦੇ ਆ ਰਿਵਾਜ ਹੋ ਗਿਆ। ਡਰਾਈਵਰ ਖੁਦ, ਅਸੀਂ ਕਈ ਵਾਰੀ ਟਰੱਕਿੰਗ ਕੰਪਨੀ 'ਚ ਬੈਠੇ ਡਰਾਈਵਰ ਖੁਦ ਕਾਲ ਕਰਦਾ ਜੌਬ ਲੈਣ ਨੂੰ ਤੇ ਅੱਗੇ ਪੁੱਛਦਾ ਭਾਜੀ ਲੌਗ ਬੁੱਕਾਂ 2 ਪ੍ਰੋਵਾਈਡ ਕਰੋਗੇ? ਯਾਰ ਕਮਾਲ ਹੈ। ਇਹਨਾਂ ਨੇ ਤਾਂ 3 ਕਹੀਆਂ, ਹੁਣ ਤੀਜੀ ਦੇ ਨਾਲ ਪਤਾ ਨਹੀਂ ਕਿਹੜੇ ਵੇਲੇ ਚਲਾਉਣਾ। ਮਤਲਬ ਮੈਨੂੰ ਨਹੀਂ ਸਮਝ ਆਉਂਦਾ ਵੀ ਬੈਡਰੂਮ 'ਚ ਵੀ ਪਏ ਵੀ ਲੌਗ ਬੁੱਕ ਲਾ ਕੇ ਸੁੱਤੇ ਹੁੰਦੇ ਵੀ ਲੌਗ ਬੁੱਕ ਤੀਜੀ ਲੈ ਲਓ ਨਾਲ ਯਾਰ। ਹਾਂਜੀ ਵੀਰ ਜੀ, ਕੀ ਕਹਿੰਦੇ ਹੋ? ਕੰਪਨੀ ਵਾਲੇ ਆਪ ਪ੍ਰੋਵਾਈਡ ਕਰ ਰਹੇ ਜੀ, ਕੰਪਨੀ ਵਾਲੇ ਆਪ ਪ੍ਰੋਵਾਈਡ ਕਰ ਰਹੇ ਜੀ 3 ਬੁੱਕਾਂ। ਦੇਖੋ ਕਹਿਣ ਸਿੰਘ ਜੀ, ਇਹਦੇ ਵਿੱਚ ਇਦਾਂ ਆ ਨਾ, ਮੈਂ ਤੇ ਇੱਥੇ ਇਹ ਕਹਿਣਾ ਚਾਹੁੰਦਾ ਆ ਵੀ ਤਾੜੀ ਤਾਂ ਦੋਨਾਂ ਹੱਥਾਂ ਨਾਲ ਹੀ ਵੱਜਦੀ ਆ। ਵੀ ਜੇ ਉਹ ਮੰਗ ਰਹੇ ਆ ਉਹ ਉਧਰ ਦੇ ਰਹੇ ਆ, ਜੇ ਉਹ ਦੇ ਰਹੇ ਆ ਤੇ ਉਹ ਅੱਗੇ ਮੰਗ ਰਹੇ ਆ। ਸੋ ਦੋਨੋਂ ਪਾਸਿਓਂ ਕਿਸੇ ਇੱਕ ਨੂੰ ਸਟੈਂਡ ਤਾਂ ਲੈਣਾ ਹੀ ਪੈਣਾ। ਐਗਜ਼ਾਮਪਲ ਆ, ਸੌਖੀ ਜੀ ਐਗਜ਼ਾਮਪਲ ਆ ਵੀ ਕੰਪਨੀ ਤੁਹਾਨੂੰ ਕਹਿੰਦੀ ਆਹ ਲਓ ਫੜੋ ਰਿਵਾਲਵਰ ਫ੍ਰੀ ਆ, ਜਾ ਕੇ ਮਾਰ ਦਿਓ ਜੀ, ਤੇ ਆਪੇ ਸਮਝ ਜਾਓ ਵੀ ਕਿਹਨੇ ਕੀ ਕਰਨਾ ਤੇ ਕਿਹਦੀ ਜ਼ਿੰਮੇਵਾਰੀ ਕੀ ਆ। ਵੀ ਜੇ ਤੁਸੀਂ ਫ੍ਰੀ ਰਿਵਾਲਵਰ ਮਿਲਿਆ ਤੇ ਜਾ ਕੇ ਕਿਸੇ ਨੂੰ ਗੋਲੀ ਮਾਰਤੀ ਆ, ਤੇਰਾ ਮਤਲਬ ਵੀ ਜ਼ਿੰਮੇਵਾਰ ਕੌਣ ਆ? ਜੀ, ਥੈਂਕ ਯੂ ਵੀਰ ਜੀ ਕਾਲ ਦੇ ਲਈ। ਆਪਾਂ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਹੋਏ ਨੇ ਹਰਬੰਸ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਮੇਰਾ ਸਵਾਲ ਹੈ, ਮੇਰੇ ਕੋਲ ਲਰਨਿੰਗ ਪਰਮਿਟ ਹੈਗਾ ਨਿਊਯਾਰਕ ਦਾ ਟਰੱਕਿੰਗ ਦਾ, ਤੇ ਮੈਂ ਰੋਡ ਟੈਸਟ ਲਈ ਦੇਣਾ ਜੀ। ਜੀ ਹਾਂਜੀ ਸਰ, ਮੈਨੂੰ ਐਕਚੁਅਲੀ ਕਾਰ ਦੇ ਉੱਤੇ ਸਪੀਡਿੰਗ ਟਿਕਟ ਮਿਲ ਗਈ ਆ ਕੈਲੀਫੋਰਨੀਆ 'ਚ। ਓਕੇ। ਤੇ ਉਹ ਮੈਨੂੰ ਕਿੱਦਾਂ ਕਲੀਅਰ ਕਰਨੀ ਚਾਹੀਦੀ ਆ? ਕੋਈ ਕਹਿੰਦਾ ਵਕੀਲ ਕਰਨਾ, ਉਹ ਕਰ ਲਓ, ਉਹ ਸਹੀ ਆ ਜਾਂ ਸਿੱਧਾ ਪੇ ਕਰਨਾ ਚਾਹੀਦਾ? ਭਾਜੀ ਤੁਸੀਂ ਇਹਦਾ ਸੌਖਾ ਤਰੀਕਾ ਇਹ ਹੈਗਾ, ਜੇ ਤੁਹਾਡੀ ਪਹਿਲੀ ਟਿਕਟ ਆ ਉਹਨਾਂ ਨੂੰ ਕਾਲ ਕਰੋ ਕੋਰਟ ਨੂੰ ਤੇ ਉਹਨਾਂ ਨੂੰ ਪੇ ਕਰਕੇ ਤੇ ਉਹਨਾਂ ਦੇ ਕੋਲੋਂ ਆਪਣਾ ਸਕੂਲ ਲੈ ਲਓ। ਉਹਨਾਂ ਕੋਲ ਵੀ ਮੈਨੂੰ ਸਕੂਲ ਦੇ ਦਿਓ ਲਾਉਣ ਵਾਸਤੇ ਤੇ ਕਲਾਸ ਲਾਉਣ ਵਾਸਤੇ। ਜੇ ਤੁਹਾਡੀ ਪਹਿਲੀ ਟਿਕਟ ਆ ਤੁਸੀਂ ਸਕੂਲ ਲੈ ਕੇ ਤੇ ਟਿਕਟ ਜਿਹੜੀ ਆ ਉਹ ਫਾਈਨ ਪੇ ਕਰਨਾ ਪਊਗਾ ਤੁਹਾਨੂੰ, ਪਰ ਲੇਕਿਨ ਤੁਹਾਡੇ ਰੈਕਡ ਤੇ ਨਹੀਂ ਆਊਗੀ। ਸਕੂਲ ਲੈ ਲਓ ਉਹਦਾ ਜਿੰਨੀ ਜਲਦੀ ਹੋ ਸਕਦਾ ਜੀ। ਠੀਕ ਹੈ ਜੀ। ਠੀਕ ਹੈ ਸਰ ਜੀ, ਥੈਂਕ ਯੂ ਸਰ, ਮਿਹਰਬਾਨੀ ਜੀ। ਜੀ ਬਿਲਕੁਲ, ਜਿੱਥੇ ਵੀ ਇਹ ਸਹੂਲਤ ਮਿਲਦੀ ਹੁੰਦੀ ਸਕੂਲ ਵਾਲੀ ਲੈ ਲਓ। ਅੱਗੇ ਰਮਨ ਜੀ ਇਦਾਂ ਹੁੰਦਾ ਸੀਗਾ, ਹੁਣ ਮੈਂ ਤਾਂ ਨਹੀਂ ਉਹ ਚੀਜ਼ ਦੇਖੀ ਵੀ ਪਹਿਲਾਂ ਜਦੋਂ ਸਕੂਲ ਵਾਲੇ ਲੈਂਦੇ ਸੀ ਟਿਕਟ ਵੀ ਮਾਫ ਕਰ ਦਿੰਦੇ ਸੀ, ਹੁਣ ਟਿਕਟ ਦੇ ਜਿਹੜੇ ਡਾਲਰ ਉਹ ਵੀ ਦੇਣੇ ਪੈਂਦੇ ਤੇ ਸਕੂਲ ਦੇ ਵੀ ਦੇਣੇ ਪੈਂਦੇ ਆ ਨਾਲ। ਅੱਛਾ ਰਾਜਕਰਨ, ਇਹ ਵੀ ਗੱਲ ਆ, ਇਹ ਵੀ ਮੇਰੇ ਦੇਖਣ 'ਚ ਆਇਆ ਆ ਕਿ ਕਈ ਵਾਰੀ ਵੀ ਤੁਸੀਂ ਜਿਹੜੀ ਆ ਇੱਕ ਟਿਕਟ ਮਾਫ ਕਰਵਾ ਲਈ ਹੈ ਨਾ, 2 ਸਾਲ ਲੰਘ ਜਾਂਦੇ ਆ, ਬੰਦੇ ਨੂੰ ਫਿਰ ਟਿਕਟ ਮਿਲ ਜਾਂਦੀ। ਕਈ ਵਾਰੀ ਬੰਦਾ ਫਿਰ ਟਰਾਈ ਮਾਰ ਲਵੇ, ਸਕੂਲ ਕਹਿ ਦੇਵੇ ਉੱਥੇ ਕੋਰਟ ਦੇ ਵਿੱਚ ਮੈਨੂੰ ਸਕੂਲ ਦੇ ਦਿਓ। ਕਈ ਵਾਰੀ ਹੁੰਦਾ ਵੀ ਸੈਕਿੰਡ ਟਾਈਮ ਵੀ ਤੁਹਾਨੂੰ ਸਕੂਲ ਮਿਲ ਜਾਂਦਾ, ਉੱਥੇ ਬੈਠੇ ਬੰਦੇ ਦੇ ਉੱਤੇ ਡਿਪੈਂਡ ਕਰਦਾ। ਸੋ ਕਈ ਵਾਰੀ ਇਹ ਗੱਲ ਹੋ ਜਾਂਦੀ ਆ। ਸੋ ਜੇ ਤੁਹਾਡੀ ਕਈ ਵਾਰੀ ਏਦਾਂ ਵੀ ਪਹਿਲੀ ਤੇ ਦੂਜੀ ਟਿਕਟ ਦੇ ਵਿੱਚ 2-3 ਸਾਲ ਦਾ ਫਰਕ ਪੈ ਗਿਆ ਤੇ ਕਹਿਣ ਦੇ ਵਿੱਚ ਕੋਈ ਹਰਜ ਨਹੀਂ ਗਾ। ਬੋਲਿਆ ਕੁਝ ਜਾਣਾ ਨਹੀਂ ਹੈ ਤੇ ਜਿਹੜਾ ਆ ਜੀ। ਪਰ ਇੱਕ ਹੋਰ ਆ ਜਿਹੜਾ ਕਮਰਸ਼ੀਅਲ ਲਾਇਸੈਂਸ ਆ, ਗੋਲਡੀ ਸਿੰਘ ਹੁਣੀ ਜਿੱਦਾਂ ਕਹਿ ਰਿਹਾ, ਕਮਰਸ਼ੀਅਲ ਲਾਇਸੈਂਸ ਦੇ ਉੱਤੇ ਜਿਹੜੀ ਸਕੂਲ ਨਹੀਂ ਮਿਲਦਾ। ਸੋ ਜੇ ਤੁਹਾਡਾ ਆਲਰੇਡੀ ਕਮਰਸ਼ੀਅਲ ਲਾਇਸੈਂਸ ਹੋ ਚੁੱਕਾ, ਉੱਤੇ ਤੁਹਾਨੂੰ ਸਕੂਲ ਨਹੀਂ ਮਿਲਣਾ ਜੀ। ਇਹ ਕਹਿੰਦੇ ਸੀ ਅਜੇ ਲਰਨਰ ਪਰਮਿਟ ਜਿਹੜਾ ਉਹ ਸੀਗਾ। ਹਾਂ, ਸੋ ਅਜੇ ਬਚ ਸਕਦੇ, ਅਜੇ ਸਕੂਲ ਲੈ ਸਕਦੇ ਜਾ ਕੇ। ਜੀ ਬਿਲਕੁਲ। ਸੋ ਸਰੋਤਿਓ, ਤੁਸੀਂ ਕਾਲ ਕਰਕੇ ਆਪਣਾ ਸਵਾਲ ਵੀ ਪੁੱਛ ਸਕਦੇ ਹੋ। ਨੰਬਰ 4082725200 4082725200 ਦੇ ਉੱਤੇ। ਤੇ ਰਮਨ ਜੀ, ਉਦੋਂ ਤੁਸੀਂ ਕਾਲਸ ਤੋਂ ਪਹਿਲਾਂ ਇੱਕ ਗੱਲ ਕਰਨ ਲੱਗੇ ਸੀ, ਹੁਣ ਮੇਰੇ ਵੀ ਦਿਮਾਗ 'ਚੋਂ ਵਿਸਰ ਗਈ। ਜੇ ਤੁਹਾਨੂੰ ਯਾਦ ਆ ਤੇ ਤੁਸੀਂ ਉਸ ਨੂੰ ਕੰਟੀਨਿਊ ਕਰ ਸਕਦੇ ਹੋ। ਹਾਂ ਬਿਲਕੁਲ ਰਾਜਕਰਨ, ਜਿਹੜੀ ਗੱਲ ਇਸ ਵੇਲੇ ਆ ਰਹੀ ਆ ਔਰ ਬੜੀ ਕਾਲਸ ਵੀ ਆ ਰਹੀਆਂ ਇਸ ਵੇਲੇ ਤੇ ਵੀਕਲੀ ਬੇਸਿਸ ਦੇ ਉੱਤੇ ਇਸ ਮਾਮਲੇ ਦੇ ਵਿੱਚ ਕਾਲ ਆ ਰਹੀਆਂ ਜੀ। ਅੱਜ ਦਾ ਜਿਹੜਾ ਆਪਣਾ ਪ੍ਰੋਗਰਾਮ ਹੈਗਾ, ਮੈਂ ਇਸ ਚੀਜ਼ ਦੇ ਉੱਤੇ ਜ਼ਰੂਰ ਜ਼ੋਰ ਦਊਂਗਾ ਕਿ ਜਿਹੜੇ ਇਸ ਵੇਲੇ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਔਰ ਜਿਹੜੇ ਲੋਡ ਬੁੱਕ ਹੁੰਦੇ ਆ ਜਾਂ ਲੋਡਾਂ ਦੇ ਉੱਤੇ ਜਿਹੜੀਆਂ ਤੁਹਾਨੂੰ ਮਿਲਦੀਆਂ ਹੈਗੀਆਂ ਆਪਣੀਆਂ, ਕਈ ਵਾਰੀ ਕਲੇਮ ਪੈ ਜਾਂਦਾ ਆ, ਕੁਛ ਹੋ ਜਾਂਦਾ ਆ, ਤੇ ਉਹਨਾਂ ਦੇ ਵਿੱਚ ਪ੍ਰੋਬਲਮ ਇਹ ਆ ਰਹੀ ਆ ਕਿ ਜਿਹੜੇ ਡਬਲ ਬ੍ਰੋਕਰ ਲੋਡ ਹੈਗੇ ਆ, ਜੇ ਤੁਸੀਂ ਕਿਸੇ ਕੰਪਨੀ ਕੋਲੋਂ ਲੋਡ ਲੈਂਦੇ ਹੈਗੇ ਆ, ਉਹ ਲੋਡ ਉਹਨਾਂ ਦੇ ਨਾਂ ਤੇ ਹੈਗਾ, ਤੁਹਾਡੇ ਨਾਂ ਤੇ ਨਹੀਂ ਹੈਗਾ। ਤੇ ਤੁਸੀਂ
ਉਹ ਲੋਡ ਜਿਹੜਾ ਆ ਉਹਦਾ ਕਲੇਮ ਪੈ ਜਾਂਦਾ ਆ, ਤੇ ਮੋਸਟ ਪ੍ਰੋਬੇਬਲੀ ਤੁਹਾਡੀ ਜਿਹੜੀ ਕੰਪਨੀ ਹੈਗੀ ਆ ਇੰਸ਼ੋਰੈਂਸ ਕੰਪਨੀ, ਉਹਨੇ ਵੀ ਕਲੇਮ ਡਿਨਾਈ ਕਰਨਾ, ਤੇ ਜਿਨ੍ਹਾਂ ਨੇ ਲੋਡ ਤੁਹਾਨੂੰ ਦਿੱਤਾ ਸੀਗਾ ਉਹਨਾਂ ਦਾ ਕਲੇਮ ਵੀ ਡਿਨਾਈ ਹੁੰਦਾ ਆ ਔਰ ਹੋਣਾ ਆ, ਕਿਉਂਕਿ ਉਹਨਾਂ ਦੇ ਟਰੱਕ ਨੇ ਲੋਡ ਨਹੀਂ ਕੀਤਾ। ਚਾਹੇ ਤੁਸੀਂ 100 ਵਾਰੀ ਸਰਟੀਫਿਕੇਟ ਲੈ ਲੈਂਦੇ ਆ, ਆਪਣਾ ਨਾਂ ਪਵਾ ਲੈਂਦੇ ਆ, 100 ਵਾਰੀ ਕੁਛ ਕਰ ਲੈਂਦੇ ਆ, ਪਰ ਕੰਪਨੀਆਂ ਜਿਹੜੀਆਂ ਅੱਜ ਦੀ ਤਰੀਕ ਦੇ ਵਿੱਚ ਆ ਉਹ ਦੋਨੋਂ ਕੰਪਨੀਆਂ ਨੇ ਡਿਨਾਈ ਕਰਨਾ ਆ। ਸੋ ਮੇਰੇ ਖਿਆਲ ਦੇ ਵਿੱਚ ਸਾਡੀ ਇੰਡਸਟਰੀ ਜਿਹੜੀ ਪੰਜਾਬੀ ਟਰੱਕਿੰਗ ਇੰਡਸਟਰੀ ਹੈਗੀ ਆ, ਉਹ ਟਰੱਕਿੰਗ ਇੰਡਸਟਰੀ ਜਿਹੜੀ ਆ ਉਹਦੇ ਵਿੱਚ ਲੋਡ ਡਬਲ ਬ੍ਰੋਕਰ ਨਹੀਂ ਹੋ ਰਹੇ। ਲੋਡ ਇੱਕ ਲੋਡ ਸਾਨੂੰ ਹੁਣ ਐਸਾ ਪਤਾ ਲੱਗਾ ਆ ਰਾਜਕਰਨ, ਜਿਹੜਾ 6ਵੇਂ ਕਿ 7ਵੇਂ ਥਾਂ ਤੇ ਚਲਾ ਗਿਆ। ਮਤਲਬ ਡਬਲ ਬ੍ਰੋਕਰ ਜੀ ਛੱਡ ਦਿਓ ਤੁਸੀਂ, ਇੱਕ ਕੰਪਨੀ ਨੇ ਦੂਜੀ ਨੂੰ ਦਿੱਤਾ, ਉਹਨੇ ਅੱਗੇ ਤੀਜੀ ਨੂੰ ਦਿੱਤਾ, ਤੀਜੀ ਨੂੰ ਚੌਥੀ ਤੇ ਪੰਜਵੀਂ ਨੂੰ, ਉਹ 6ਵੀਂ 7ਵੀਂ ਥਾਂ ਤੇ ਲੋਡ ਚਲਾ ਜਾ ਚੁੱਕਾ। ਤੇ ਤੁਸੀਂ ਇਹ ਹਿਸਾਬ ਲਾਓ ਵੀ ਉਹਦੇ ਵਿੱਚ ਕੀ ਲੋਡ ਦੇ ਵਿੱਚ ਰਹਿ ਗਿਆ ਹੋਊਗਾ, ਤੇ ਉਹ ਲੋਡ ਦਾ ਕੱਲ ਨੂੰ ਜੇ ਪ੍ਰੋਬਲਮ ਪੈਂਦੀ ਆ ਤੇ ਉਹ ਲੋਡ ਕਿੱਥੇ ਤੱਕ ਉਹ ਅਸਰ ਕਿੱਥੇ ਪੈਣਾ ਆ, ਕਿੰਨੇ ਚੱਕਣਾ। ਸੋ ਜਿਹੜਾ ਬੰਦਾ ਇਸ ਵੇਲੇ ਡਾਊਨ ਚੇਨ ਦੇ ਵਿੱਚ ਸਾਰਿਆਂ ਨਾਲੋਂ ਲਾਸਟ ਹੁੰਦਾ, ਜਿਹੜਾ ਕਿ ਲੋਡ ਕਰਦਾ, ਸੋ ਮੋਸਟ ਪ੍ਰੋਬੇਬਲੀ ਉਹਨਾਂ ਦਾ ਹੀ ਲੋਡ ਦੇ ਉੱਤੇ ਪ੍ਰੋਬਲਮ ਆ ਰਹੀ ਆ। ਸੋ ਦੂਸਰੀ ਗੱਲ ਇਹ ਆ ਕਿ ਇੱਕ ਮੇਰੀ ਹੋਰ ਬੇਨਤੀ ਆ ਆਪਣੀ ਟਰੱਕਿੰਗ ਕਮਿਊਨਿਟੀ ਨੂੰ, ਕਿ ਜੇ ਤੁਸੀਂ ਕਿਸੇ ਵੀ ਟਰੱਕਿੰਗ ਕੰਪਨੀ ਨਾਲ ਕੰਮ ਕਰਦੇ ਆ, ਇਸ ਤਰ੍ਹਾਂ ਦੇ ਕੇਸਿਸ ਵੀ ਰਾਜਕਰਨ ਬਹੁਤ ਆ ਰਹੇ ਆ ਇਸ ਵੇਲੇ, ਕਿ ਜਿੱਥੇ ਤੁਸੀਂ ਬਹੁਤ ਕੰਪਨੀਆਂ ਦੇ ਕੋਲ ਜਿਹੜੇ ਆ ਕਿ ਤੁਹਾਡੇ 50-50 60-60 ਹਜ਼ਾਰ ਡਾਲਰ ਦੇ ਜਿਹੜੇ ਲੋਡ ਆ ਤੁਹਾਡੇ ਕੀਤੇ ਹੋਏ ਔਰ ਪੈਸੇ ਰਹਿੰਦੇ ਆ ਉਹਨਾਂ ਦੇ ਹੱਲ ਤੁਹਾਡੇ, ਹੈ ਨਾ। ਤੇ ਜਦੋਂ ਤੁਹਾਡਾ ਕੋਈ ਮਾੜਾ ਜਿਹਾ ਕਲੇਮ ਪੈਂਦਾ, ਕੁਛ ਪੈਂਦਾ, ਤੇ ਉਹ ਵਿੱਚੋਂ 30,000 ਕੱਟ ਲੈਂਦੇ ਆ ਵੀ ਤੁਹਾਡਾ ਕਲੇਮ ਪੈ ਗਿਆ ਤੇ ਤੁਹਾਡੇ ਉੱਧਰ ਗੱਲ ਹੋ ਗਈ ਜੀ, ਤੁਹਾਡੇ ਦਾ ਮਤਲਬ ਕਿ ਇੰਨੇ ਤਾਂ ਗਏ ਪੈਸੇ ਤੁਹਾਡੇ, ਠੀਕ ਹੈ ਨਾ। ਹੁਣ ਉਹ ਟਰੱਕਰ ਜਿਹੜਾ ਆ ਉਹ ਇਸ ਵੇਲੇ ਇੰਨਾ ਕੁ ਮਜਬੂਰ ਹੋ ਜਾਂਦਾ ਕਿ ਨਾ ਤੇ ਉਹ ਕੋਈ ਲੀਗਲ ਐਕਸ਼ਨ ਲੈ ਸਕਦਾ, ਕਿਉਂਕਿ ਲੋਡ ਉਹਦੇ ਨਾਂ ਤੇ ਨਹੀਂ ਗੇ, ਨਾ ਹੀ ਉਹ ਕੋਈ ਇਦਾਂ ਦਾ ਕੰਮ ਕਰ ਸਕਦਾ। ਔਰ ਇਦਾਂ ਦੇ ਕੰਮ ਜਿਹੜੇ ਆ ਬਹੁਤ ਜ਼ਿਆਦਾ ਇਸ ਵੇਲੇ ਚੱਲ ਰਹੇ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਰੂਰ ਇਹ ਰਾਜਕਰਨ ਮੈਂ ਗੱਲ ਕਹੂੰਗਾ ਕਿ ਜੇ ਤੁਸੀਂ ਕਿਸੇ ਵੀ ਕੰਪਨੀ ਦਾ ਕੰਮ ਕਰਦੇ, ਕਿਸੇ ਟਰੱਕਿੰਗ ਕੰਪਨੀ ਦਾ ਕੰਮ ਕਰਦੇ ਆ, ਮੇਕ ਸ਼ੋਰ ਕਰੋ ਥੋੜ੍ਹੇ ਜਿਹੇ ਲੋਡਾਂ ਦੇ ਬਾਰੇ 'ਚ ਵਿਚਾਰ ਕਰੋ, ਥੋੜ੍ਹਾ ਜਿਹਾ ਕ੍ਰੈਡਿਟ ਦੇਖੋ। ਆਪਾਂ ਬ੍ਰੋਕਰ ਦੇ ਕ੍ਰੈਡਿਟ ਦੀ ਗੱਲ ਕਰਦੇ ਨੇ ਹਮੇਸ਼ਾ ਕਿ ਬ੍ਰੋਕਰ ਦਾ ਚੈੱਕ ਕਰੋ, ਬ੍ਰੋਕਰ ਦੀ ਟਰਾਂਸਪੇਰੈਂਸੀ ਦੇਖੋ, ਬ੍ਰੋਕਰ ਨਾ ਕਰੋ। ਲੇਕਿਨ ਜਿਹੜੀਆਂ ਸਾਡੀਆਂ ਟਰੱਕਿੰਗ ਕੰਪਨੀਆਂ ਵਿੱਚ ਆਹ ਕੰਮ ਕਰ ਰਹੀਆਂ ਹੈਗੀਆਂ, ਇੰਨੇ ਲੋਕਾਂ ਦੇ ਪੈਸੇ ਮਾਰ ਰਹੇ ਹੈਗੇ ਆ ਲੋਕੀ, ਧੱਕਾ ਹੀ ਮਤਲਬ ਕਿ ਬਿਲਕੁਲ ਹੈਗਾ ਕਿ ਲੋਕੀ ਧੱਕੇ ਦੇ ਨਾਲ ਹੀ ਸਾਰਾ ਕੁਝ ਜਿਹੜਾ ਹੋ ਰਿਹਾ। ਔਰ ਜਦੋਂ ਇੱਡੇ ਲੋਡ ਇੱਕ ਦੂਜੇ ਤੋਂ ਅੱਗੇ ਕੰਪਨੀਆਂ ਦੇ ਦਿੰਦੀਆਂ, ਫਿਰ ਜਦੋਂ ਡਿਲੀਵਰੀ ਤੇ ਜਾ ਕੇ ਕੋਈ ਪ੍ਰੋਬਲਮ ਪੈਂਦੀ ਆ, ਪਿਕਅਪ ਤੇ ਕੋਈ ਪ੍ਰੋਬਲਮ ਪੈਂਦੀ ਆ, ਰਸਤੇ 'ਚ ਕੋਈ ਪ੍ਰੋਬਲਮ ਪੈਂਦੀ ਆ, ਫਿਰ ਕੋਈ ਵੀ ਕੰਪਨੀ ਪੱਲਾ ਨਹੀਂ ਫੜਾਉਂਦੀ। ਉਹ ਜਿੰਨੀਆਂ ਨੇ ਤੁਹਾਨੂੰ ਰਾਹ ਦੇ ਵਿੱਚ ਲੋਡ ਦਿੱਤਾ ਆ, ਇੱਕ ਤੋਂ ਇੱਕ ਅੱਗੇ ਦਿੱਤਾ, ਉਹ ਕੋਈ ਵੀ ਜਿਹੜਾ ਆ ਉਹ ਪੱਲਾ ਨਹੀਂ ਫੜਾਉਂਦਾ ਡਰਾਈਵਰ ਨੂੰ ਵੀ ਮੈਂ ਤੇਰੀ ਮਦਦ ਕਰਦਾ, ਹੈਲਪ ਕਰਦਾ। ਕਈ ਡਰਾਈਵਰ ਇਸ ਵੇਲੇ ਦੇਖੇ ਆ ਜਿਹੜੇ ਵੀਕਸ ਲੱਗ ਜਾਂਦੇ ਉਹਨਾਂ ਨੂੰ ਲੋਡ ਲੈ ਕੇ ਤੁਰੇ ਫਿਰਦੇ ਰਹਿੰਦੇ ਆ ਵਿਚਾਰੇ, ਉਹ ਇੱਧਰ ਕਦੀ ਇੱਧਰ। ਥੋੜ੍ਹੀ ਬਹੁਤ ਗਲਤੀ, ਮੈਂ ਨਹੀਂ ਕਹਿੰਦਾ ਵੀ ਗਲਤੀ ਸਿਰਫ ਤੇ ਕੰਪਨੀਆਂ ਦੀ, ਆਪਣੀ ਟਰੱਕਿੰਗ ਕੰਪਨੀ ਜਾਂ ਡਰਾਈਵਰ ਦੀ ਵੀ ਗਲਤੀ ਹੋ ਸਕਦੀ ਹੈ, ਇਟਸ ਨਾਟ ਅ ਬਿਗ ਡੀਲ, ਬਟ ਫਿਰ ਵੀ ਸੋਚੋ ਥੋੜ੍ਹਾ ਜਿਹਾ, ਮਤਲਬ ਇੰਨੀ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਜਿੰਨੀ ਧੱਕੇਸ਼ਾਹੀ ਅੱਜ ਦੀ ਤਰੀਕ 'ਚ ਹੋ ਰਹੀ ਆ। ਜੀ ਬਿਲਕੁਲ। ਤੇ ਆਪਾਂ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਨੇ ਹਰਦਿਆਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਮੇਰਾ ਆਹ ਸਵਾਲ ਸੀਗਾ ਜਿਹੜਾ ਇਹਨੇ ਹੁਣੇ ਗੱਲ ਕੀਤੀ ਇੰਸ਼ੋਰੈਂਸ ਬਾਰੇ, ਜੋ ਕਲੇਮ ਕੰਪਨੀਆਂ ਦੋਨੋਂ ਮਨਾ ਕਰ ਦਿੰਦੀਆਂ ਦੇਣ ਨੂੰ, ਤੇ ਕਿਹਦੇ ਉੱਤੇ ਕਲੇਮ ਪੈਂਦਾ? ਇੰਸ਼ੋਰੈਂਸ ਬੁੱਕ ਕਰਨ ਵਾਲੇ ਉੱਤੇ ਪੈਂਦਾ ਜਾਂ ਫਿਰ ਟਰੱਕ ਦੇ ਉੱਤੇ ਜਿਹੜਾ ਕਾਰੀਗਰ ਉਹਦੇ ਤੇ? ਇਹ ਭਾਜੀ ਫਿਰ ਪ੍ਰਾਈਵੇਟ ਮੈਟਰ ਬਣ ਜਾਂਦਾ ਆ। ਇਹ ਤੁਸੀਂ ਤੇ ਜਿਨ੍ਹਾਂ ਨੇ ਲੋਡ ਦਿੱਤਾ ਤੁਹਾਨੂੰ, ਉਹਨਾਂ ਦੇ ਵਿੱਚ ਤੁਸੀਂ ਪਰਸਨਲੀ ਇਹਨੂੰ ਟੈਕਲ ਕਰਨਾ। ਇਸੇ ਕਰਕੇ ਮੈਂ ਕਹਿ ਰਿਹਾ ਕਿ ਬਹੁਤ ਜ਼ਿਆਦਾ ਇਸ਼ੂ ਇਸ ਵੇਲੇ ਟਰੱਕਿੰਗ ਕੰਪਨੀਆਂ, ਓਨਰ ਆਪਰੇਟਰਾਂ ਦੇ ਡਰਾਈਵਰਾਂ ਦੇ ਵਿੱਚ ਆ ਰਹੇ ਆ, ਕਿਉਂਕਿ ਕਹਿੰਦੇ ਹੁੰਦੇ ਨਾ ਵੀ ਜਦੋਂ ਲੋਡ ਮੈਂ ਆਪਣੇ ਨਾਂ ਤੇ ਬੁੱਕ ਕਰਕੇ ਤੁਹਾਨੂੰ ਦੇ ਦਿੱਤਾ, ਮੇਰੀ ਵੀ ਰਿਸਪੌਂਸਿਬਿਲਿਟੀ ਤੇ ਤੁਹਾਡੀ ਵੀ ਆ, ਠੀਕ ਆ। ਪਰ ਇੰਸ਼ੋਰੈਂਸ ਕੰਪਨੀਆਂ ਦੋਨੋਂ ਪੱਲਾ ਝਾੜ ਗਈਆਂ, ਕਿਉਂਕਿ ਦੋਨਾਂ ਉਹ ਕਹਿੰਦੀ ਆ ਵੀ ਤੁਹਾਡਾ ਟਰੱਕ ਜਿਹੜਾ ਉਹ ਇਨਕਲੂਡ ਨਹੀਂ ਸੀਗਾ, ਤੁਹਾਡੀ ਇੰਸ਼ੋਰੈਂਸ ਕੰਪਨੀ ਕਹਿੰਦੀ ਆ ਵੀ ਜਿਹੜੀ ਆ ਲੋਡ ਕਨਫਰਮੇਸ਼ਨ ਤੁਹਾਡੇ ਨਾਂ ਤੇ ਨਹੀਂ ਸੀਗੀ, ਇਸ ਕਰਕੇ ਅਸੀਂ ਨਹੀਂ ਤੁਹਾਡਾ ਲੋਡ ਕਵਰ ਕਰਨਾ। ਸੋ ਹੁਣ ਇਹ ਪਰਸਨਲੀ ਤੁਹਾਡੀ ਦੋਨੋਂ ਕੰਪਨੀਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਉਹਨੂੰ ਲੋਡ ਨੂੰ ਕਿਹਨੇ ਕਵਰ ਕਰਨਾ ਆ। ਫਿਰ ਇਹ ਬੜਾ ਦੇਖਿਆ ਲੋਕਾਂ ਦੇ ਵਿੱਚ, ਕੀ ਕੰਪਨੀਆਂ ਦੇ ਵਿੱਚ ਇਹ ਬੜਾ ਹੁੰਦਾ, ਭਾਈ ਅੱਧੇ ਤੁਸੀਂ ਦੇ ਦਿਓ, ਅੱਧੇ ਤੁਸੀਂ ਦੇ ਦਿਓ। ਹੁਣ ਜੇ 60,000 ਦਾ ਕਲੇਮ ਪੈ ਗਿਆ, 30,000 ਤੁਸੀਂ ਦੇਣਾ, 30 ਉਹਨਾਂ ਨੇ ਦੇਣਾ, ਠੀਕ ਹੈ ਨਾ। ਤੇ 30,000 ਜਿਹੜਾ ਤੁਸੀਂ ਦੇਣਾ ਆ ਉਹ ਤੁਸੀਂ ਆਪੇ ਹਿਸਾਬ ਲਾ ਲਓ ਵੀ ਸਾਰੇ ਸਾਲ ਦੀ ਮਿਹਨਤ 'ਚ ਉਹਨਾਂ ਨਹੀਂ ਬਚਦਾ ਜਿੰਨਾ ਤੁਸੀਂ ਇੱਕ ਕਲੇਮ 'ਚ ਭਰ ਦੇਣਾ ਆ। ਤੇ ਦੂਸਰੀ ਗੱਲ, ਕਈ ਕੰਪਨੀਆਂ ਦੇ ਵਿੱਚ ਇਹ ਵੀ ਰਿਵਾਜ ਦੇਖਿਆ, ਇਹ ਵੀ ਸੁਭਾਅ ਦੇਖਿਆ ਕਿ ਪਿੱਛੇ ਪਤਾ ਨਹੀਂ ਕਲੇਮ ਪਿਆ ਕਿ ਨਹੀਂ ਪਿਆ, ਇਹ ਵੀ ਪੱਕਾ ਨਹੀਂ ਗਾ, ਇਹ ਵੀ ਨਹੀਂ ਓਨਰ ਆਪਰੇਟਰ ਨੂੰ ਪਤਾ ਕਿ ਕਲੇਮ ਪਿਆ ਕਿ ਨਹੀਂ ਪਿਆ, ਪਰ ਕੰਪਨੀ ਕਲੇਮ ਕਰਦੀ ਹੈ ਕਿ ਕਲੇਮ ਪੈ ਗਿਆ ਔਰ ਉਹ ਧੱਕੇ ਦੇ ਨਾਲ ਪੈਸੇ ਕੱਟ ਲੈਂਦੇ ਆ। ਸੋ ਇਹ ਵੀ ਚੀਜ਼ਾਂ ਹੋ ਰਹੀਆਂ ਹੈਗੀਆਂ ਕਿ ਜਿਹਦੇ ਵਿੱਚ ਓਨਰ ਆਪਰੇਟਰ ਨੂੰ ਜਾਂ ਡਰਾਈਵਰ ਜਿਹੜਾ ਕੰਮ ਕਰਨ ਵਾਲਾ, ਉਹਨੂੰ ਦਿਖਾਇਆ ਹੀ ਨਹੀਂ ਜਾਂਦਾ ਕਿ ਕੀ ਹੋਇਆ, ਉਹਨੂੰ ਦੱਸਿਆ ਹੀ ਨਹੀਂ ਜਾਂਦਾ।
ਸੋ ਇਹ ਵੀ ਕਾਲਸ ਆ ਰਹੀਆਂ ਕਿ ਬੰਦੇ ਕਹਿੰਦੇ ਆ ਕਿ ਜਿੱਥੇ ਕਹਿੰਦੇ ਕਿ ਸਾਡੇ ਕੋਲ ਤਾਂ ਬਿਲਕੁਲ ਸਾਨੂੰ ਦਿਖਾਇਆ ਹੀ ਨਹੀਂ, ਸਾਨੂੰ ਪਤਾ ਹੀ ਨਹੀਂ ਕਲੇਮ ਪਿਆ ਕਿ ਨਹੀਂ ਪਿਆ, ਪਰ ਸਾਡੇ ਪੈਸੇ ਕੱਟ ਲਏ। ਜੀ ਜੀ ਬਿਲਕੁਲ, ਕਲੇਮ ਦਾ ਲੈਟਰ ਦਿਖਾ ਕੇ ਤੇ ਕਲੇਮ ਲੈਟਰ ਤੇਰੇ ਕੋਲ ਜੀ। ਥੈਂਕ ਯੂ ਵੀਰ ਜੀ। ਥੈਂਕ ਯੂ ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਹਰਪਿੰਦਰ ਸਿੰਘ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਸੀਗਾ ਜੀ, ਹਾਂਜੀ ਮੇਰੇ ਕੋਲ ਟਰੱਕ ਦਾ ਲਾਇਸੈਂਸ ਆ ਕੋਈ 15-20 ਸਾਲਾਂ ਤੋਂ, ਪਰ ਮੈਂ ਡਰਾਈਵ ਨਹੀਂ ਕਰਦਾ ਟਰੱਕ, ਤੇ ਉਹਦੇ ਐਕਟਾਈ ਆ ਕੇ ਕੀਪ ਕਰਦਾ ਉਹਨੂੰ, ਹੈ ਨਾ। ਭਾਈ 3 ਸਾਲ ਪਹਿਲਾਂ ਮੈਨੂੰ 2 ਸਾਲ ਪਹਿਲਾਂ ਐਕਚੁਅਲੀ 2 ਤੋਂ 3 ਸਾਲ ਪਹਿਲਾਂ ਮੈਨੂੰ ਟਿਕਟ ਮਿਲੀ ਸੀ ਸਪੀਡਿੰਗ ਦੀ ਕਾਰ ਦੇ ਵਿੱਚ, ਤੇ ਉਹਨੇ ਮੈਨੂੰ ਕਿਹਾ ਕਿ ਤੂੰ ਕਲਾਸ ਲੈ ਸਕਦਾ ਹੈ ਨਾ, ਤੇ ਮੈਂ ਕੋਰਟ ਤੇ ਕਲਾਸ ਲੈ ਲਈ ਤੇ ਪੇ ਵੀ ਕਰ ਸਭ ਕੁਛ ਹੋ ਗਿਆ, ਤੇ ਮੈਨੂੰ ਸਰਟੀਫਿਕੇਟ ਵੀ ਆ ਗਿਆ ਕਿ ਕਲਾਸ ਮੇਰੀ ਜਿਹੜਾ ਗੋ ਥਰੂ ਹੋ ਗਈ ਆ, ਪਰ ਮੇਰਾ ਸਟਿਲ ਰੈਕੋਰਡ ਦੇ ਉੱਤੇ ਸ਼ੋ ਹੋ ਜਾਂਦੀ ਉਹ ਟਿਕਟ। ਤੁਹਾਡੇ ਕੋਲ ਕਮਰਸ਼ੀਅਲ ਲਾਇਸੈਂਸ ਹੈ ਜੀ? ਹਾਂਜੀ ਹਾਂਜੀ ਕਮਰਸ਼ੀਅਲ ਲਾਇਸੈਂਸ ਹੈਗਾ ਭਾਜੀ, ਲਾਈਕ ਕਾਫੀ ਦੇਰ ਤੋਂ, ਪਰ ਮੈਂ ਡਰਾਈਵ ਨਹੀਂ ਕਰਦਾ, ਹੈ ਨਾ, ਤੇ ਅੱਗੇ ਰੱਖਿਆ ਹੀ ਉਹਦਾ ਹਾਂ ਉਹ ਤੁਸੀਂ ਕਰਦੇ ਜਾਂ ਨਹੀਂ ਕਰਦੇ ਤਾਂ ਨਹੀਂ ਹੈਗਾ। ਤੁਹਾਡੇ ਕੋਲ ਕਮਰਸ਼ੀਅਲ ਲਾਇਸੈਂਸ ਆ, ਸੋ ਐਕਚੁਅਲ ਦੇ ਵਿੱਚ ਤੁਹਾਨੂੰ ਸਕੂਲ ਮਿਲ ਨਹੀਂ ਸਕਦਾ। ਜਿਹੜਾ ਸਕੂਲ ਦੀ ਹੈਗੀ ਆ ਉਹ ਪ੍ਰੋਵੀਜ਼ਨ ਤੁਹਾਡੇ ਲਈ ਹੈ ਨਹੀਂ, ਇਸੇ ਕਰਕੇ ਤੁਹਾਡੀ ਟਿਕਟ ਜਿਹੜੀ ਕਲੀਨ ਨਹੀਂ ਹੋਈ। ਹਾਂਜੀ, ਪਰ ਉਸ ਟਾਈਮ ਤੇ ਮੈਂ ਪਤਾ ਕੀਤਾ ਸੀ, ਉਸ ਟਾਈਮ ਤੇ ਸੀਗਾ ਉਹ ਕਹਿੰਦੇ ਕਿ ਨਵਾਂ ਲਾਅ ਦੇ ਅਕੋਰਡਿੰਗ ਕਿ ਜੇ ਤੁਸੀਂ ਟਰੱਕ ਨਹੀਂ ਚਲਾਉਂਦੇ, ਤੁਸੀਂ ਕਾਰ ਦੇ ਵਿੱਚ ਤੁਹਾਨੂੰ ਟਿਕਟ ਮਿਲਦੀ ਆ ਤੇ ਤੁਸੀਂ ਕਲਾਸ ਲੈ ਸਕਦੇ ਆ, ਈਵਨ ਤੁਹਾਡੇ ਕੋਲ ਨਹੀਂ। ਮੇਰੇ ਖਿਆਲ ਦੇ ਵਿੱਚ ਇਦਾਂ ਦਾ ਕੋਈ ਲਾਅ ਨਹੀਂ ਹੈਗਾ ਜੀ, ਨਾ ਹੀ ਮੈਂ ਸੁਣਿਆ ਆ, ਕਿਉਂਕਿ ਜਦੋਂ ਤੁਹਾਡਾ ਕਮਰਸ਼ੀਅਲ ਲਾਇਸੈਂਸ ਤੁਹਾਡੇ ਡਰਾਈਵਰ ਲਾਇਸੈਂਸ ਤੇ CDL ਆ ਜਾਂਦਾ ਨਾ, ਕਮਰਸ਼ੀਅਲ ਡਰਾਈਵਰ ਲਾਇਸੈਂਸ, ਉਹਦੇ ਤੇ ਸਾਡਾ ਸਾਰਾ ਕੁਝ ਉਹ ਖਾਰਜ ਹੋ ਜਾਂਦਾ। ਕਿਸੇ ਟਾਈਮ ਤੇ ਹੋਊਗਾ, ਕਿਤੇ ਹੋਊਗਾ ਕਿ ਉਹ ਕਰ ਸਕਦੇ ਆ, ਪਰ ਲੇਕਿਨ ਇਹ ਕਾਫੀ ਹੈ ਨਾ ਥੋੜੇ ਸੌਰੀ ਮੈਂ ਤੁਹਾਨੂੰ ਵਿੱਚ ਬੋਲਦਾ ਕਿ ਇਹ ਪਿੱਛੇ ਜੇ ਗੱਲ ਹੋਈ ਸੀ ਕਿ ਇੱਥੇ ਹੋਰ ਬਹੁਤਿਆਂ ਨੇ ਤਾਂ ਗੱਲ ਹੋਈ ਸੀਗੀ, ਮੇਰੇ ਹੈਗੇ ਕਾਫੀ ਫਰੈਂਡਸ ਹੈਗੇ, ਮੇਰੀ ਸਾਰੀ ਫੈਮਿਲੀ ਵੀ ਟਰੱਕ ਚਲਾਉਂਦੇ ਆ, ਤੇ ਉਹ ਕਹਿੰਦੇ ਸੀ ਕਿ ਹੋ ਗਿਆ ਇਹ ਲਾਅ ਸੀਗਾ ਕਿ ਜੇ ਤੁਸੀਂ ਕਮਰਸ਼ੀਅਲ ਤੇ ਉਸ ਟਾਈਮ ਤੇ ਨਹੀਂ ਹੈਗੇ, ਕਾਰ ਚਲਾ ਰਹੇ ਆ, ਤਾਂ ਤੁਸੀਂ ਕਲਾਸ ਲੈ ਸਕਦੇ ਆ। ਜੇ ਹੋ ਸਕਦਾ ਭਾਜੀ ਫਾਈਂਡ ਕਰ ਲਿਓ, ਚਲੋ ਟਰਾਈ ਕਰਾਂਗੇ, ਪੁੱਛਣਗੇ CHP ਨੂੰ, ਟਰਾਈ ਕਰ ਸਕਦੇ ਆ ਤੁਸੀਂ, ਪਰ ਮੇਰੇ ਖਿਆਲ ਦੇ ਵਿੱਚ ਕਿ ਜੇ ਤੁਹਾਡਾ ਕਮਰਸ਼ੀਅਲ ਲਾਇਸੈਂਸ ਡਜ਼ਨਟ ਮੈਟਰ ਤੁਸੀਂ ਚਲਾਉਣੇ ਆ ਕਿ ਨਹੀਂ ਚਲਾਉਣੇ, ਪਰ ਤੁਹਾਡਾ ਡਰਾਈਵਰ ਲਾਇਸੈਂਸ ਕਮਰਸ਼ੀਅਲ ਆ, ਸੋ ਜੇ ਇਹਦੇ ਵਿੱਚ ਇਹ ਵੀ ਆ, ਜੇ ਤੁਸੀਂ ਕਮਰਸ਼ੀਅਲ ਲਾਇਸੈਂਸ ਰੱਖਿਆ ਹੈਗਾ, ਤੁਸੀਂ ਟਰੱਕ ਨਹੀਂ ਚਲਾਉਂਦੇ, ਲੇਕਿਨ ਤੁਹਾਡੀ ਜਿਹੜੀ ਕਾਰ ਦੀ ਇੰਸ਼ੋਰੈਂਸ ਆ ਉੱਤੇ ਤੁਹਾਡਾ ਫਰਕ ਪੈਂਦਾ ਹੈਗਾ। ਤੁਹਾਡਾ ਜਿਹੜੀ ਕਾਰ ਦੀ ਇੰਸ਼ੋਰੈਂਸ ਉਹ ਮਹਿੰਗੀ ਹੁੰਦੀ ਆ, ਕਿਉਂਕਿ ਤੁਹਾਡੇ ਕੋਲ ਕਮਰਸ਼ੀਅਲ ਲਾਇਸੈਂਸ ਆ। ਸੋ ਤੁਸੀਂ ਚਲਾਉਣੇ ਨਹੀਂ ਚਲਾਉਣੇ ਉਹਦਾ ਕੋਈ ਮਤਲਬ ਨਹੀਂ ਹੈਗਾ, ਪਰ ਤੁਸੀਂ ਤੁਹਾਡੇ ਕੋਲ ਹੈਗਾ ਕਮਰਸ਼ੀਅਲ ਲਾਇਸੈਂਸ ਹੈਗਾ, ਇਸ ਕਰਕੇ ਤੁਹਾਡੀ ਕਾਰ ਦੀ ਇੰਸ਼ੋਰੈਂਸ ਵੀ ਜਿਹੜੀ ਆ ਉਹ ਮਹਿੰਗੀ ਹੁੰਦੀ ਆ ਜੀ। ਤੇ ਜੇ ਤੁਸੀਂ ਨਹੀਂ ਚਲਾਉਣਾ ਫਿਰ ਮੈਂ ਵੀ ਉਹਨੂੰ ਸਰੈਂਡਰ ਕਰ ਲਿਓ, ਤੇ ਜੇ ਤੁਸੀਂ ਉਸ ਦੇ ਭਵਿੱਖ ਬਾਰੇ ਸੋਚ ਰਹੇ ਆ ਵੀ ਉਸ ਪਾਸੇ ਵੱਲ ਨੂੰ ਜਾਣਾ ਹੈ, ਫਿਰ ਤੇ ਚਲੋ ਮੇਨਟੇਨ ਕਰਨ ਦਾ ਤੁਹਾਨੂੰ ਫਾਇਦਾ ਹੈਗਾ ਆ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜਿਹੜੇ ਜੁੜੇ ਹੋਏ ਨੇ ਜੀ, ਜਸਪ੍ਰੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ। ਇਹ ਜਿਹੜਾ ਤੁਸੀਂ ਮੁੱਦਾ ਹੁਣ ਥੋੜੇ ਟਾਈਮ ਪਹਿਲਾਂ ਚੁੱਕਿਆ ਸੀਗਾ ਡਬਲ ਬ੍ਰੋਕੇਜ ਦਾ, ਉਸ ਬਾਰੇ ਦੱਸਣਾ ਥੋੜਾ ਚਾਹਨਾ ਆਪਣੇ ਭਰਾਵਾਂ ਨੂੰ ਜੀ। ਇਹ ਮੁੱਦਾ ਵੀ ਸਾਡੇ ਨਾਲ 7-8 ਮਹੀਨੇ ਪਹਿਲਾਂ ਹੋ ਚੁੱਕਿਆ, ਸੋ ਮੈਂ ਆਪਣੇ ਸਾਰੇ ਭਰਾਵਾਂ ਨੂੰ ਦੱਸਣਾ ਚਾਹੁੰਦਾ ਵਾਂ ਵੀ ਜਿਹੜੇ ਮੇਰੇ ਵੀਰ ਅੱਜ ਵੀ ਕਿਸੇ ਤੋਂ ਡਿਸਪੈਚ ਲੈ ਰਹੇ ਨੇ, ਸੋ ਕੋਸ਼ਿਸ਼ ਹੀ ਕਰੋ ਡਿਸਪੈਚਰ ਨੂੰ ਕਹੋ ਵੀ ਜੋ ਵੀ ਲੋਡ ਤੁਸੀਂ ਬੁੱਕ ਕਰਨਾ ਹੈ ਉਹ ਸਾਡੀ MC ਤੇ ਬੁੱਕ ਕਰਨਾ, ਕਿਉਂਕਿ ਆਪਾਂ ਉਹਨਾਂ ਨੂੰ ਪਰਸੈਂਟੇਜ ਤੇ ਆਲਰੇਡੀ ਦੇ ਰਹੇ ਹਾਂ। ਅਗਰ ਕੱਲ ਨੂੰ ਆਪਣੀ ਜਿਹਦੇ ਤੋਂ ਡਿਸਪੈਚ ਲੈ ਰਹੇ ਉਹ ਡਿਸਪੈਚਰ ਆਪਣੀ MC ਤੇ ਲੋਡ ਬੁੱਕ ਕਰਦਾ ਹੈ, ਕੱਲ ਨੂੰ ਐਵੇਂ ਜਿਹਾ ਕੋਈ ਕਾਂਡ, ਐਵੇਂ ਜਿਹਾ ਕੋਈ ਕੰਮ ਤੁਹਾਡੇ ਨਾਲ ਹੁੰਦਾ ਹੈ, ਸੋ ਉਹਦੇ ਵਿੱਚ ਨਾ ਹੀ ਕੋਈ ਇੰਸ਼ੋਰੈਂਸ ਸਾਡਾ ਹੱਥ ਫੜਦੀ ਏ, ਤੇ ਨਾ ਹੀ ਫਿਰ ਬਾਅਦ ਚ ਬ੍ਰੋਕਰ ਵੀ ਹੱਥ ਖੜੇ ਕਰ ਦਿੰਦਾ ਹੈ, ਤੇ ਮੁੜ ਕੇ ਡਿਸਪੈਚਰ ਵੀ ਆਪਣੇ ਹੱਥ ਖੜੇ ਕਰ ਦੇਗਾ। ਸੋ ਐਂਡ ਦੀ ਐਂਡ ਕੱਲਾ ਟਰੱਕਰ ਹੀ ਫਸਦਾ ਜੀ। ਬਿਲਕੁਲ ਸਹੀ ਗੱਲ ਹੈ ਜੀ। ਹਮੇਸ਼ਾ ਕਰੋ। ਹਾਂਜੀ, ਥੈਂਕ ਯੂ ਵੀਰ ਜੀ। ਮੈਜੋਰਟੀ ਕਾਲਸ ਜਿਹੜੀਆਂ ਇਸ ਵੇਲੇ ਆ ਰਹੀਆਂ ਆ ਉਹ ਇਸੇ ਸਿਲਸਿਲੇ ਦੇ ਵਿੱਚ ਹੈਗੀਆਂ ਕਿ ਉਹਨਾਂ ਨੂੰ ਜਦੋਂ ਪਹਿਲਾ ਕੁਐਸਚਨ ਪੁੱਛੀਦਾ ਕਿ ਤੁਹਾਡੇ ਨਾਂ ਤੇ ਲੋਡ ਬੁੱਕ ਕੀਤਾ ਗਿਆ ਜਾਂ ਕਿ ਤੁਹਾਡੇ ਨਾਂ ਤੇ ਨਹੀਂ ਲੋਡ ਬੁੱਕ ਕੀਤਾ ਗਿਆ, ਸੋ ਮੈਜੋਰਟੀ ਜਿਹੜਾ 99% ਇਹੋ ਹੀ ਹੁੰਦਾ ਕਿ ਸਾਡੇ ਨਾਂ ਤੇ ਲੋਡ ਨਹੀਂ ਹੈਗਾ। ਜੀ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਮਨਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਭਾਜੀ, ਮੈਂ ਨਾ ਪੁੱਛਣਾ ਚਾਹੁੰਦਾ ਵੀ ਜਿੱਦਾਂ ਨਾ ਮੇਰੇ ਕੋਲ ਕਲਾਸ A ਲਾਇਸੈਂਸ ਆ, ਤੇ ਮੇਰਾ ਨਾ ਜਿੱਦਾਂ ਮੈਂ ਇੰਡੋਰਸਮੈਂਟ ਜਿੱਦਾਂ ਨਾਲ ਡਬਲ ਟ੍ਰਿਪਲ ਹੈਜ਼ਮਟ ਜਾਂ ਟੈਂਕਰ ਦੀ ਲੈਣੀ ਮੰਗਦਾ ਆ, ਪਰ ਮੈਂ ਉਹਦਾ ਕੰਮ ਨਹੀਂ ਕਰਦਾ, ਮੈਂ ਉਦਾਂ ਮਤਲਬ ਹੈਜ਼ਮਟ ਨਹੀਂ ਕੈਰੀ ਕਰਦਾ। ਜੇ ਮੈਨੂੰ ਕੋਈ ਟਿਕਟ ਮਿਲਦੀ ਆ ਰੋਡ ਤੇ ਕੋਈ ਵੀ ਆ, ਉਹ ਮੇਰੇ ਕਿੰਨਾ ਉਹ ਸੇਮ ਇਫੈਕਟ ਕਰਦੀ ਆ ਜਿੰਨਾ ਉਦਾਂ ਕਲਾਸ A ਲਾਇਸੈਂਸ ਲਈ, ਜਾਂ ਫਿਰ ਇਹਦੀ ਜ਼ਿਆਦਾ ਟਿਕਟ ਮਿਲਦੀ ਆ?
ਬਿਲਕੁਲ ਜੀ ਜਾਰੀ ਮਿਲਦੀ ਹੈ, ਕਿਉਂਕਿ ਤੁਸੀਂ ਇੰਡੋਰਸਮੈਂਟ ਤਾਂ ਕੈਰੀ ਕਰਦੇ, ਜੇ ਤੁਹਾਨੂੰ ਲੋੜ ਨਹੀਂ ਹੈਗੀ ਤੇ ਇੰਡੋਰਸਮੈਂਟ ਕੈਰੀ ਕਰਨ ਦੀ ਲੋੜ ਨਹੀਂ ਹੈਗੀ। ਜੇ ਹੈਜ਼ਮੈਟ ਦੀ ਤੁਸੀਂ ਕੰਮ ਨਹੀਂ ਕਰਦੇ ਹੈਗੇ ਨਾ, ਤੇ ਹੈਜ਼ਮੈਟ ਦੀ ਇੰਡੋਰਸਮੈਂਟ ਕੈਰੀ ਕਰਨੀ ਜ਼ਰੂਰੀ ਨਹੀਂ ਹੈਗੀ, ਉਹ ਚੰਗੀ ਗੱਲ ਨਹੀਂ ਹੈਗੀ ਕਿ ਤੁਸੀਂ ਹੈਜ਼ਮੈਟ ਕੈਰੀ ਕਰਦੇ। ਕਹਿਣ ਦਾ ਮਤਲਬ ਇਹ ਆ ਕਿ ਜੇ ਤੁਸੀਂ ਤੁਰੇ ਜਾਂਦੇ ਆ, ਤੁਸੀਂ 100 ਪਾਉਂਡ ਭਾਰ ਚੁੱਕ ਕੇ ਤੁਰੇ ਜਾਂਦੇ ਆ, ਤੇ ਜੇ 10, 15, 20 ਪਾਉਂਡ ਭਾਰ ਉੱਦਾਂ ਹੀ ਮੋਢੇ ਤੇ ਚੁੱਕ ਕੇ ਤੁਰਨਾ ਵੱਖਰਾ, ਜਿਹਦੀ ਕੋਈ ਲੋੜ ਨਹੀਂ ਹੈਗੀ ਤੁਹਾਨੂੰ, ਤੇ ਉਹ ਤੁਹਾਡੀ ਚੋਇਸ ਆ। ਪਰ ਯੈਸ, ਉਹਦਾ ਜਦੋਂ ਟਿਕਟਾਂ ਮਿਲਦੀਆਂ ਜਾਂ ਤੁਹਾਡੀ ਇੰਸ਼ੋਰੈਂਸਾਂ ਹੁੰਦੀਆਂ ਜਾਂ ਸਾਰਾ ਕੁਝ ਹੁੰਦਾ, ਉਹਨਾਂ ਚੀਜ਼ਾਂ ਦਾ ਤੁਹਾਡੇ ਫਿਰ ਉੱਤੇ ਅਸਰ ਪੈਂਦਾ ਹੈਗਾ, ਕਿਤੇ ਨਾ ਕਿਤੇ ਅਸਰ ਪੈਂਦਾ ਹੈਗਾ। ਮਤਲਬ ਕਿ ਇਹ ਨਹੀਂਗਾ ਕਿ ਉਹਦਾ ਵਿਜ਼ੀਬਲ ਅਸਰ ਹੈਗਾ, ਪਰ ਪੈਂਦਾ ਹੈਗਾ। ਜੀ ਠੀਕ ਹੈ ਭਾਜੀ। ਇੱਕ ਭਾਜੀ ਮੇਰਾ ਹੋਰ ਕੁਐਸਚਨ ਹੈ, ਜਿੱਦਾਂ ਮੈਂ ਨਾ ਮੇਰੀ ਕਾਰਪੋਰੇਸ਼ਨ ਹੈ, ਮੈਂ ਇਕੱਲਾ ਹੀ ਉਹਦੇ ਵਿੱਚ, ਉਹ ਜਿੱਦਾਂ ਓਨਰ ਆ, ਡਰਾਈਵਰ ਆਪ ਹੀ ਡਰਾਈਵ ਕਰਦਾ, ਤੇ ਮੈਨੂੰ ਆਪਣਾ ਪੇਰੋਲ ਬਣਾਉਣਾ ਜ਼ਰੂਰੀ ਹੈ ਜੀ? ਤੁਹਾਡੀ ਕਾਰਪੋਰੇਸ਼ਨ ਇੰਕ ਆ ਕਿ LLC ਆ ਜੀ? ਹਾਂਜੀ ਇੰਕ ਆ ਜੀ। ਨਹੀਂ ਇੰਕ ਆ, ਹਾਂ। ਇੰਕ ਦੇ ਵਿੱਚ ਦੇਖੋ ਇੱਕ ਚੀਜ਼ ਹੈ, ਕਾਰਪੋਰੇਸ਼ਨ ਕੀ ਆ? ਕਾਰਪੋਰੇਸ਼ਨ ਇੱਕ ਐਂਟੀਟੀ ਆ, ਇੱਕ ਕੰਪਨੀ ਆ। ਕੰਪਨੀ ਨੂੰ ਕੌਣ ਚਲਾ ਰਿਹਾ? ਤੁਸੀਂ। ਹਾਂਜੀ ਜੀ। ਪਰ ਤੁਸੀਂ ਪੇ ਨਹੀਂ ਲੈ ਰਹੇ, ਏਦਾਂ ਕਿੱਦਾਂ ਹੋ ਸਕਦਾ? ਜੀ ਸਮਝੇ ਨਾ? ਸਮਝੇ ਤੁਸੀਂ ਉਹਦੇ ਚੋਂ ਪ੍ਰੋਫਿਟ ਲੈ ਰਹੇ ਆ, ਪ੍ਰੋਫਿਟ ਤੁਹਾਡਾ ਹੱਕ ਆ, ਪਰ ਉਹਨੂੰ ਚਲਾਉਣ ਵਾਸਤੇ ਤੁਹਾਨੂੰ ਪੇਰੋਲ ਚਾਹੀਦਾ। ਸੋ ਜੇ ਤੁਹਾਡੇ ਕੋਲ ਇੰਕ ਆ, INC ਆ ਕੰਪਨੀ ਦਾ ਪਿੱਛੇ, ਤੇ ਤੁਹਾਨੂੰ ਪੇਰੋਲ ਮਸਟ ਆ। ਤੁਹਾਡਾ ਪੇਰੋਲ, ਤੁਹਾਡੇ ਲਈ ਜੋ ਵੀ ਕੋਈ ਕੰਮ ਕਰਦਾ ਆ, ਉਹਦਾ ਪੇਰੋਲ ਮਸਟ ਆ। ਜੇ ਤੁਸੀਂ ਪੇਰੋਲ ਨਹੀਂ ਬਣਾਉਂਦੇ, ਦੈਟ ਮੀਨਸ ਕਿ ਉਹ ਰੈੱਡ ਫਲੈਗ ਹੈਗਾ ਆਉਣ ਵਾਲੇ ਫਿਊਚਰ ਵਾਸਤੇ ਵੀ। ਕਿਤੇ ਵੀ ਤੁਸੀਂ ਰੈੱਡ ਫਲੈਗ ਹੋ ਸਕਦੇ ਆ, ਤੁਸੀਂ ਆਡਿਟ ਲਈ ਪੁੱਲ ਹੋ ਸਕਦੇ ਆ। ਤੁਸੀਂ ਆਪ ਸੋਚੋ ਨਾ ਕਿ ਇੱਕ ਕੰਪਨੀ ਆ, ਇੱਕ ਆਫਿਸ ਖੁੱਲ੍ਹਾ ਆ, ਇੱਕ ਕੰਪਨੀ ਆ, ਉਹ ਚੱਲ ਰਹੀ ਆ, ਉਹ ਮਨੀ ਬਣਾ ਰਹੀ ਆ, ਉਹ ਪ੍ਰੋਫਿਟ ਬਣਾ ਰਹੀ ਆ, ਪਰ ਉਹਦੇ 'ਚ ਕੋਈ ਵੀ ਬੰਦਾ ਕੰਮ ਨਹੀਂ ਕਰ ਰਿਹਾ। ਜੀ ਇੱਦਾਂ ਹੋ ਨਹੀਂ ਸਕਦਾ। ਸੋ ਇੱਦਾਂ ਹੋ ਨਹੀਂ ਸਕਦਾ। ਹਾਂ ਜੀ, ਅਨਲੈਸ ਕੋਈ ਨੌਨ ਪ੍ਰੋਫਿਟ ਦੇ ਵਿੱਚ ਵਲੰਟੀਅਰ ਕੰਮ ਕਰਦਾ ਹੋਵੇ, ਤਾਂ ਉਹਦੇ ਤੇ ਵੀ ਸਵਾਲ ਜਿਹੜੇ ਉਹ ਚੱਕ ਲਏ ਜਾਂਦੇ, ਉਹ ਬਹੁਤ ਡਿਫਰੈਂਟ ਹੋ ਜਾਂਦੀ ਹੈ। ਪਰ ਜਿਹੜੀ ਇੱਕ ਐਂਟੀਟੀ ਹੈਗੀ ਆ, ਐਂਟੀਟੀ ਜਿਹੜੀ ਫॉर ਪ੍ਰੋਫਿਟ ਆ, ਉਹਦੇ 'ਚ ਤੁਸੀਂ ਸਾਲ ਬੱਧੀ ਹਰ ਸਾਲ ਤੁਸੀਂ ਟੈਕਸ ਫਾਈਲ ਕਰਦੇ ਹੋ, 'ਚ ਪ੍ਰੋਫਿਟ ਸ਼ੋ ਕਰਦੇ ਆ, ਠੀਕ ਆ। ਸੋ ਉਹ ਕੋਈ ਨਾ ਕੋਈ ਤਾਂ ਉਹ 'ਚ ਕੰਮ ਕਰ ਰਿਹਾ ਨਾ, ਪਰ ਜੇ ਉਹ ਕੋਈ ਕੰਮ ਕਰ ਰਿਹਾ ਤਾਂ ਪੇ ਕਿਉਂ ਨਹੀਂ ਲੈ ਰਿਹਾ? ਇਟ ਮੀਨਸ ਕਿ ਗਵਰਨਮੈਂਟ ਦਾ ਜਿਹੜੀ ਸੋਚ ਹੈ ਉਹ ਆ ਪੇਰੋਲ ਟੈਕਸ ਤੇ। ਜੀ ਜੀ ਬਿਲਕੁਲ, ਉਹਦਾ ਪੇਰੋਲ ਟੈਕਸ ਨਹੀਂ ਆ ਰਿਹਾ ਜੀ। ਅਗਲੇ ਕਾਲਰ ਅਮਰੀਕ ਸਿੰਘ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਆ ਜਿਹੜੇ ਭਾਈ ਸਾਹਿਬ ਪੁੱਛਦੇ ਸੀਗੇ, ਸਤਿ ਸ਼੍ਰੀ ਅਕਾਲ ਜੀ। ਜਿਹੜੇ ਭਾਈ ਸਾਹਿਬ ਪੁੱਛਦੇ ਸੀ ਨਾ ਲਾਇਸੈਂਸ ਇਹ ਆ ਕਲਾਸ ਲੈ ਸਕਦਾ, ਜਿਹੜੀ ਗੱਡੀ ਉਸ ਟਾਈਮ ਦੇ ਜਦੋਂ ਟੈਕਨੋਲੋਜੀ ਜੇ ਡਰਾਈਵ ਕਰਦੇ ਸੀਗੇ ਆਪਣੀ ਓਨ ਗੱਡੀ, ਦੈਨ ਹੀ ਨਹੀਂ ਲੈ ਸਕਦਾ, ਉਹ ਨਹੀਂ ਲੈ ਸਕਦਾ ਉਦੋਂ। ਜੇ ਉਹ ਕਿਸੇ ਦੀ ਆਪਣੇ ਹੋਰ ਸੱਜਣ ਮਿੱਤਰ ਦੀ ਜਾਂ ਰਿਲੇਟਿਵ ਦੀ ਗੱਡੀ ਚਲਾਉਂਦਾ ਫਿਰ ਉਹ ਲੈ ਸਕਦਾ। ਮੈਂ ਲਿਆ ਆ, ਮੇਰੇ ਕੋਲ ਵੀ 15 ਸਾਲ ਦਾ ਲਾਇਸੈਂਸ ਹੈਗਾ। ਮੈਨੂੰ ਟਿਕਟ ਮਿਲ ਗਈ ਸੀਗੀ ਕਾਰ ਤੇ, ਉਹ ਕਾਰ ਮੇਰੀ ਨੂੰਹ ਦੇ ਨਾਲ ਸੀ, ਤੇ ਫਿਰ ਮੈਨੂੰ ਕਲਾਸ ਮਿਲ ਗਈ, ਮੇਰੀ ਟਿਕਟ ਕਲੀਅਰ ਹੋ ਗਈ ਸੀ। ਠੀਕ ਹੈ ਜੀ, ਥੈਂਕ ਯੂ ਜੀ ਦੱਸਣ ਦੇ ਲਈ ਜੀ। ਸੋ ਇਹ ਦੇਖੋ DMV ਤਾਂ ਮਿਸਟੇਕ ਬਹੁਤ ਕਰਦੀ ਆ, ਇਹ ਤਾਂ ਆਪਾਂ ਨੂੰ ਪਤਾ ਹੀ ਆ। ਮਿਸਟੇਕ ਹੈਗੀ ਆ, ਇਹ ਲਾਅ ਨਹੀਂ ਹੈਗਾ। ਲਾਅ ਜੋ ਕਹਿੰਦਾ ਆਪਾਂ ਤਾਂ ਉਹ ਇੰਟਰਪ੍ਰੀਟ ਕਰ ਸਕਦੇ ਆ। ਕਿਸੇ DMV 'ਚ ਕਿਸੇ ਨੇ ਕੀ ਕਰਤਾ, ਕੀ ਕਹਿਤਾ, ਹੁਣ ਇਹ ਨਹੀਂ ਪਤਾ ਵੀ ਮਿਸਟੇਕ ਉਹਨਾਂ ਦੇ ਨਾਲ ਹੋਈ ਹੈ ਕਿ ਮਿਸਟੇਕ ਇਹਨਾਂ ਦੇ ਨਾਲ ਹੋਈ ਹੈ। ਪਰ DMV ਅਕਸਰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਕਰ ਜਾਂਦੀ, ਜਾਂ ਅਨਲੈਸ ਵਾਕਈ ਕੋਈ ਇਦਾਂ ਦੀ ਮੱਦ ਜਿਹੜੀ ਹੋਵੇ ਜਿਹਦੇ ਬਾਰੇ ਨਾ ਪਤਾ ਹੋਵੇ। ਕਈ ਆਪਣੇ ਫੇਸਬੁੱਕ ਦੇ ਉੱਤੇ ਵੀ ਜਿਹੜੇ ਸੁਣ ਰਹੇ ਨੇ ਉਹਨਾਂ ਨੇ ਵੀ ਲਿਖਿਆ, ਕਹਿੰਦੇ ਵੀ ਉਹ ਇਦਾਂ ਜਿਹੜਾ ਉਹ ਨਹੀਂ ਹੋ ਸਕਦਾ ਵੀ ਜੇ ਮੇਰੇ ਨਾਲ ਜਿਹੜੀ ਆ। ਹੁਣ ਮੈਂ ਇਹ ਚੀਜ਼ ਨੂੰ ਕਹਿਣਾ ਹੀ ਨਹੀਂ ਚਾਹੁੰਦਾ, ਕਿਉਂਕਿ ਇਹ ਚੀਜ਼ ਫਿਰ ਮਿਸ ਇਨਫੋਰਮੇਸ਼ਨ ਹੋ ਜਾਂਦੀ ਆ, ਠੀਕ ਹੈ ਨਾ। ਆਪਾਂ ਲਾਅ ਨੂੰ ਇੰਟਰਪ੍ਰੀਟ ਕਰ ਸਕਦੇ ਹਾਂ, ਲਾਅ ਕੀ ਕਹਿੰਦਾ, ਠੀਕ ਹੈ ਨਾ। ਮੈਂ ਇਹ ਨਹੀਂ ਕਹਿ ਸਕਦਾ ਕਿ ਮੇਰਾ ਐਕਸਪੀਰੀਅੰਸ ਕੀ ਕਹਿੰਦਾ। ਹੁਣ ਜਿਹੜਾ ਮੈਂ ਤੁਹਾਨੂੰ ਇਹ ਗੱਲ ਕੀਤੀ ਆ ਕਿ ਸਾਲ 2 ਸਾਲ 3 ਸਾਲ ਬਾਅਦ ਤੁਸੀਂ ਪਹਿਲਾਂ ਤੁਸੀਂ ਕਾਰ 'ਚ ਚਲਾਉਂਦੇ ਸੀ, ਤੁਸੀਂ ਲਾਇਸੈਂਸ, ਤੁਹਾਨੂੰ ਟਿਕਟ ਮਿਲ ਗਈ, ਤੁਸੀਂ ਸਕੂਲ ਲੈ ਲਿਆ, ਤੇ ਮੁੜ ਕੇ ਤੁਸੀਂ ਕਾਰ ਦੇ ਵਿੱਚ ਜੇ 18 ਮਹੀਨਿਆਂ ਦੇ ਵਿੱਚ ਟਿਕਟ ਦੁਬਾਰਾ ਦੂਜੀ ਮਿਲ ਜਾਂਦੀ, ਉਹਦਾ ਸਕੂਲ ਨਹੀਂ ਮਿਲਦਾ। ਪਰ ਜੇ 18 ਮਹੀਨਿਆਂ ਤੋਂ ਬਾਅਦ ਤੁਹਾਨੂੰ ਕੋਈ ਟਿਕਟ ਮਿਲਦੀ ਆ ਜਾਂ 2 ਸਾਲ ਤੋਂ ਬਾਅਦ ਮਿਲਦੀ ਆ, ਉਹਦਾ ਫਿਰ ਦੁਬਾਰਾ ਤੁਸੀਂ ਐਲੀਜੀਬਲ ਹੋ ਜਾਂਦੇ ਆ। ਇਹ ਟਰੱਕਿੰਗ ਦੇ ਵਿੱਚ ਪਹਿਲਾਂ ਸੀਗਾ ਕਿ ਤੁਸੀਂ ਲੈ ਸਕਦੇ ਸੀਗੇ ਸਕੂਲ, ਪਰ ਉਹਦੀ ਬਹੁਤ ਰਿਸਟ੍ਰਿਕਸ਼ਨਾਂ ਸੀਗਾ। ਮੇਰੇ ਨਾਲ ਇਹ ਚੀਜ਼ ਹੋਈ ਸੀ, ਪਰ ਮੈਂ ਉਹ ਚੀਜ਼ ਤਾਂ ਨਹੀਂ ਦੱਸਣੀ ਚਾਹੁੰਦਾ, ਫਿਰ ਮਿਸ ਇਨਫੋਰਮੇਸ਼ਨ ਹੋ ਜਾਂਦੀ ਆ ਕਿ ਇੱਦਾਂ ਹੋਇਆ, ਠੀਕ ਹੈ ਨਾ। ਪਰ ਡੈਫੀਨੇਟਲੀ ਮੈਨੂੰ ਵੀ DMV ਦੀ ਗਲਤੀ ਦੇ ਨਾਲ ਮੈਨੂੰ ਵੀ ਟਰੱਕ ਲਾਇਸੈਂਸ ਦੇ ਨਾਲ ਇੱਕ ਵਾਰੀ ਸਕੂਲ ਦੇ ਦਿੱਤਾ ਸੀ, ਮੈਂ ਸਕੂਲ ਲੈ ਲਿਆ, ਮੇਰਾ ਕਲੀਅਰ ਹੋ ਗਿਆ ਸਾਰਾ ਕੁਛ, ਠੀਕ ਹੈ ਨਾ। ਉਹ ਦੈਟ ਵਾਜ਼ DMV ਮਿਸਟੇਕ, ਨਾਟ ਕਿ ਲਾਅ ਕਹਿੰਦਾ ਆ।
ਇੰਟਰਪ੍ਰੀਟੇਟ ਕਰਨ ਵਾਲੇ ਦੇ ਉੱਤੇ ਹੁੰਦਾ ਆ, ਜਿਹੜਾ ਉੱਥੇ ਬੈਠਾ ਉਹਨੇ ਤੁਹਾਡੇ ਹੱਕ ਬਾਰੇ ਸੋਚ ਲਿਆ, ਤੁਹਾਡੇ ਫਾਇਦਾ ਹੋ ਜਾਣਾ ਆ, ਨਹੀਂ ਤਾਂ ਉਹਨੇ ਜੇ ਹੋਰ ਤਰੀਕੇ ਨਾਲ ਦੇਖ ਲਿਆ ਤੇ ਇਦਾਂ ਵੀ ਜਿਹੜਾ ਕਈ ਵਾਰੀ ਹੁੰਦਾ, ਕਈ ਵਾਰੀ ਤੁਸੀਂ ਇੱਕ ਕਾਊਂਟਰ ਤੇ ਜਾ ਕੇ ਕੋਈ ਗੱਲ ਕਰਦੇ ਆ ਤੇ ਉਹ ਤੁਸੀਂ ਕਰਕੇ ਤੇ 2 ਦਿਨ ਬਾਅਦ ਤੁਸੀਂ ਦੂਜੇ ਕਾਊਂਟਰ ਤੇ ਜਾਂਦੇ ਆ, ਤੁਹਾਨੂੰ ਵੱਖਰਾ ਟੋਟਲੀ ਵੱਖਰਾ ਜਵਾਬ ਮਿਲ ਜਾਂਦਾ ਅੱਗੇ। ਬਿਲਕੁਲ ਜੀ। ਤੇ ਆਓ ਆਪਾਂ ਅਗਲੇ ਜਿਹੜੇ ਕਾਲਰ ਨਾਲ ਗੱਲ ਕਰਦੇ ਹਾਂ, ਜੁੜੇ ਨੇ ਸਨੀ ਗਰੇਵਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਨੀ। ਬਾਈ ਜੀ ਮੈਂ ਹੁਣੀ ਰਹਾਇਆ ਸੀਗਾ ਤੇ ਨਾ ਮੈਂ ਸੁਣਿਆ ਸੀਗਾ ਆਈ ਥਿੰਕ CDL ਤੇ ਟ੍ਰੈਫਿਕ ਸਕੂਲ ਦੀ ਗੱਲ ਹੋਈ ਸੀਗੀ ਨਾ ਜੀ। ਜੀ ਹਾਂਜੀ ਬਾਈ ਜੀ, ਇਹ ਜਿਵੇਂ ਹੁਣੀ ਤੁਸੀਂ ਦੱਸਿਆ ਨਾ, ਇਹ ਤੁੱਕਾ ਚੱਲ ਵੀ ਜਾਂਦਾ ਨਹੀਂ ਵੀ ਚੱਲਦਾ। ਮੈਨੂੰ ਟਿਕਟ ਮਿਲੀ ਸੀਗੀ ਕਾਰ ਤੇ, ਮੈਂ ਉੱਥੇ ਜਦੋਂ ਮੈਨੂੰ ਘਰੇ ਲੈਟਰ ਆਈ ਮੈਂ ਉੱਥੇ ਪਤਾ ਵੀ ਮੈਂ ਟ੍ਰੈਫਿਕ ਸਕੂਲ ਲੈਣਾ, ਸੋ ਮੈਂ ਟ੍ਰੈਫਿਕ ਸਕੂਲ ਲੈ ਵੀ ਲਿਆ। ਉਸ ਤੋਂ ਬਾਅਦ ਮੇਰੇ ਆਪਣੇ ਰੈਕਡ ਤੋਂ ਟਿਕਟ ਨਹੀਂ ਲੈਂਦੀ ਜੀ, ਤੁਹਾਡੇ ਟਿਕਟ ਸ਼ੋਅ ਹੋਈ ਜਾਂਦੀ ਆ ਪਰ ਉਹ ਪੁਆਇੰਟ ਤੁਹਾਡੇ ਵਾਪਸ ਕਰ ਦਿੰਦੇ ਨੇ। ਮੇਰੇ ਨਾਲ ਹੋਇਆ ਜੀ, ਮੈਂ 2 ਸਾਲ ਪਹਿਲਾਂ ਹੀ 1.5 ਸਾਲ ਪਹਿਲਾਂ ਹੀ ਮੈਂ ਕਰਾ ਕੇ ਹਟਿਆ ਜੀ ਟ੍ਰੈਫਿਕ ਸਕੂਲ ਲੈ ਕੇ, ਸੋ ਮੈਂ ਜਸਟ ਅਪਡੇਟ ਹੀ ਕਰਨਾ ਸੀਗਾ ਜੀ। ਥੈਂਕ ਯੂ ਸਨੀ। ਇਹ ਬਿਲਕੁਲ ਸਹੀ ਆ, ਇੱਦਾਂ ਹੁੰਦਾ ਆ ਕਿਤੇ ਨਾ ਕਿਤੇ ਬੈਠੇ। ਹੁਣ ਕਈ ਸਟੇਟਾਂ ਹੈਗੀਆਂ, ਮੈਨੂੰ ਹੁਣ ਟਿਕਟ, ਜੇ ਆਪਾਂ ਇੱਦਾਂ ਦੀ ਗੱਲ ਕਰਦੇ ਹਾਂ, ਮੈਨੂੰ ਟੈਕਸਸ ਦੇ ਵਿੱਚ ਸਕੂਲ ਜ਼ੋਨ ਦੇ ਵਿੱਚ ਟਿਕਟ ਮਿਲ ਗਈ ਸੀਗੀ। ਉੱਥੇ ਸਕੂਲ ਜ਼ੋਨ ਜਿਹੜੀ ਆ ਉਹ 20 ਮਾਈਲਸ ਹੁੰਦੀ ਆ ਤੇ ਆਪਾਂ 25 ਸਮਝ ਕੇ ਚੱਲਦੇ, ਕਿਉਂਕਿ ਕੈਲੀਫੋਰਨੀਆ 25 ਮਾਈਲ ਆ ਤੇ ਮੈਂ 20 ਮਾਈਲ ਤੇ ਮੈਨੂੰ ਟਿਕਟ ਮਿਲ ਗਈ। ਤੇ ਉਹਨਾਂ ਨੂੰ ਜੱਜ ਨੂੰ, ਜੋ ਕੋਰਟ ਨੂੰ ਕਾਲ ਕੀਤੀ, ਉਹ ਕਹਿੰਦੇ ਭਾਈ ਆਪਣੇ $175 ਦਿਓ ਤੇ ਯੂ ਆਰ ਗੁੱਡ, ਅਸੀਂ ਤੁਹਾਡੀ ਕਿਤੇ ਰਿਪੋਰਟ ਨਹੀਂ ਕਰਦੇ। ਉਹ ਕਦੀ ਰਿਪੋਰਟ ਹੀ ਨਹੀਂ ਹੋਈ ਟਿਕਟ। ਸੋ ਇਹ ਹਰ ਇੱਕ ਸਟੇਟ ਦਾ ਵੀ ਫਰਕ ਆ ਤੇ ਹਰ ਇੱਕ ਜੁਰਿਸਡਿਕਸ਼ਨ ਦਾ ਫਰਕ ਹੈਗਾ। ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਕੁਲਤਾਰ ਬੀਸਲਾ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਤਾਂ ਉਹਦੇ ਭਾਈ ਸਾਹਿਬ ਟੈਕਸ ਬਾਰੇ ਪੁੱਛ ਰਿਹਾ ਸੀਗਾ ਜੀ, ਤੇ ਮੈਂ ਉਹੀ ਦੱਸਣਾ ਸੀਗਾ ਜੀ ਭਈ ਟੈਕਸ ਮੈਨੂੰ ਵੀ ਮਿਲੀ ਸੀਗੀ, ਕਾਫੀ ਸਾਲ ਹੋ ਗਏ ਮੇਰੇ ਕੋਲ ਵੀ ਕਮਰਸ਼ੀਅਲ ਲਾਇਸੈਂਸ ਆ, ਤੇ ਮੈਨੂੰ ਕਾਰ ਤੇ ਮਿਲੀ ਸੀ ਸਪੀਡਿੰਗ ਟੈਕਸ ਸੀ, ਸੇਮ ਉਹਨਾਂ ਵਾਂਗੂ ਹੀ ਸੀਗਾ। ਤੇ ਉਹ ਟੈਕਸ ਉਹ ਫਿਰ ਸਾਨੂੰ ਸਕੂਲ ਮਿਲ ਗਿਆ ਸੀਗਾ ਤੇ ਸਕੂਲ ਡਨ ਕਰ ਲਿਆ ਸੀਗਾ ਤੇ 3 ਸਾਲ ਲਈ ਇੰਸ਼ੋਰੈਂਸ ਵਧੀ ਰਹੀ ਆ ਤੇ 3 ਸਾਲ ਲਈ ਉਹ ਰੈਕਡ ਤੇ ਸੀਗੀ ਤੇ ਫਿਰ ਮੈਂ ਕਲੀਅਰੈਂਸ ਲਿਆ ਸੀਗਾ ਤਾਂ ਫਿਰ ਉਹ ਕਲੀਅਰ ਹੋ ਗਿਆ ਸੀਗਾ ਜੀ। ਉਹਨਾਂ ਨੂੰ ਕੋਈ ਬਹੁਤੀ ਖਤਰੇ ਵਾਲੀ ਗੱਲ ਨਹੀਂ ਹੈਗੀ, ਉਹ DMV ਤੇ ਪਤਾ ਕਰ ਸਕਦੇ ਆ, ਉਹ ਕਲੀਅਰ ਹੀ ਹੋਣਾ ਆ ਜੀ ਜੇ 3-4 ਸਾਲ ਹੋ ਗਏ ਤਾਂ ਉਹਨਾਂ ਨੂੰ। ਜੀ ਓਕੇ, ਥੈਂਕ ਯੂ ਜੀ। ਜੀ ਬੜੀ ਮਿਹਰਬਾਨੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸਤਨਾਮ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਹਾਂ ਪ੍ਰੋਗਰਾਮ ਤੁਹਾਡਾ ਬਹੁਤ। ਮੈਂ ਤਾਂ 1-2 ਗੱਲਾਂ ਵੀਰ ਪੁੱਛਦੇ। ਇੱਕ ਤਾਂ ਜਿਹੜਾ ਨਾ ਲੋਡਾਂ ਦੀ ਗੱਲ ਕਰਦੇ ਸੀ, ਮੇਰੇ ਖਾਸ ਦੋਸਤ ਨਾਲ ਹੋਇਆ, ਉਹਦਾ ਉਹ ਦੋਸਤ ਹੀ ਉਹਦਾ ਲੋਡ ਚੱਕਦਾ ਸੀ ਤੇ ਲੋਡ ਟੈਂਪਰੇਚਰ ਕਰਕੇ ਕੁਛ ਮਤਲਬ ਥੋੜਾ ਰਿਜੈਕਟ ਹੋ ਗਿਆ ਤੇ ਉਹਨੂੰ ਦੱਸਿਆ, ਉਹ ਕਹਿੰਦਾ ਵੀ ਤੈਨੂੰ ਦੱਸ ਦੇ ਬ੍ਰੋਕਰ ਨੇ ਖੁਦ ਲਹਾਤਾ ਲੋਡ ਤੇ ਮੁੜ ਕੇ ਜੀ ਲੋਡ ਉਹਨੂੰ ਚੁਕਾ ਵੀ ਦਿੱਤਾ ਤੇ ਮੁੜ ਕੇ ਉਹਨੂੰ ਕਹਿੰਦਾ ਵੀ ਕਲੇਮ ਤੇਰੇ ਸਿਰ ਪੈ ਗਿਆ, ਜਿੰਨਾ ਬਿੱਲ ਲੈਣਾ ਸੀ ਨਾ ਉਹ ਤੇ ਪ੍ਰਾਈਸ ਲਿਖੀ ਹੋਈ, ਕਹਿੰਦਾ ਇੰਨੇ ਤੇਰੇ ਪੈਸੇ ਕੱਟ ਹੋਣੇ ਆ। ਉਹਦੇ ਕੱਟੇ ਵੀ ਪੈਸੇ ਉਹਨੂੰ, ਕਿਉਂਕਿ ਪੈਸੇ ਰਹਿੰਦੇ, ਕਹਿੰਦਾ ਮੈਂ ਤੈਨੂੰ ਦੇਣੇ ਨਹੀਂ ਪੈਸੇ ਕਿਉਂਕਿ ਤੇਰੇ ਸਿਰ ਪੈ ਗਿਆ, ਤੇਰੀ ਗਲਤੀ ਆ। ਉਹ ਕਹਿੰਦਾ ਵੀ ਮੈਨੂੰ ਫਿਰ ਜਿਹੜਾ ਲੋਡ ਹੈ, ਚਲੋ ਜਿਹੜਾ ਠੀਕ ਆ ਮੈਂ ਦੇ, ਵੀ ਮੈਨੂੰ ਲੋਡ ਵਾਪਸ ਕਰ, ਕਹਿੰਦੇ ਕਰ ਨਹੀਂ ਸਕਦੀ। ਉਹ ਕਹਿੰਦਾ ਕਲੇਮ ਦੇ ਪੇਪਰ, ਕਹਿੰਦਾ ਉਹ ਵੀ ਨਹੀਂ ਤੈਨੂੰ ਦੇ ਸਕਦਾ। ਕੁਛ ਨਹੀਂ, ਮੇਰੇ ਹੱਥ ਪੱਤੇ ਕੁਛ ਨਹੀਂ ਫੜਾਇਆ ਜੀ, ਉਹਦੇ ਪੈਸੇ ਕੱਟ ਲਏ ਵੀ ਇਹ ਸਾਡੇ ਬੰਦੇ ਤਾਂ ਕਰਦੇ ਆ, ਬਹੁਤ ਇੱਦਾਂ ਹੁੰਦੀ ਆ। ਤੇ ਉਹੀ ਵਾ ਖਿਆਲ ਧਿਆਨ ਨਾਲ। ਤੇ ਦੂਜੀ ਮੈਂ ਗੱਲ ਕਰਦਾ ਜਿਹੜੀ ਆਪਣੇ ਕਲਾਸ A ਲਾਇਸੈਂਸ ਹੈ, ਜਦੋਂ ਮੈਨੂੰ ਨਹੀਂ ਪਤਾ ਵੀਰ ਜੀ ਕਦੋਂ ਕਹਿੰਦੇ ਵੀ ਕਾਰ ਚਲਾਉਂਦਾ ਸੀ, ਮੈਂ ਚਲਾਉਂਦਾ ਨਹੀਂ, ਤੇ ਕਾਰ ਉਹਨੇ ਇਹ ਨਹੀਂ ਦੇਖਣਾ ਤੁਸੀਂ ਚਲਾਉਂਦੇ ਕਿ ਨਹੀਂ ਸੀ, ਉਹਨੇ ਦੇਖਣਾ ਤੁਹਾਡਾ ਕਲਾਸ ਲਾਇਸੈਂਸ ਇਹ ਹੈਗਾ, ਉਹ ਤੇ ਟਿਕਟ ਦੇਣੀ ਹੈ। ਜਿਹੜੇ ਹੈਜ਼ਮੈਟ ਆ, ਇੰਡੋਰਸਮੈਂਟ ਆ, ਉਹਦੀ ਐਕਸਟਰਾ ਟਿਕਟ ਮੇਰੇ ਐਕਸਟਰਾ ਪੁਆਇੰਟ ਵੀ ਘੱਟ ਹੁੰਦੇ ਉਹਦੇ, ਉਹ ਮਹਿੰਗੀ ਹੁੰਦੀ, ਜੇ ਨਹੀਂ ਲੋੜ ਤਾਂ ਘਟਾ ਦਿਓ ਬੇਸ਼ੱਕ। ਤੇ ਦੂਸਰਾ ਜੇ ਉਹ ਜੱਜ ਤੇ ਡਿਪੈਂਡ ਕਰਦਾ ਵੀ ਜੇ ਤੁਹਾਡੇ ਕਲਾਸ A ਲਾਇਸੈਂਸ ਤੁਹਾਨੂੰ ਜੱਜ ਤੁਹਾਨੂੰ ਗ੍ਰਾਂਟ ਕਰ ਸਕਦਾ, ਹਾਂ ਵੀ ਸਕੂਲ ਮਿਲ ਸਕਦਾ, ਅਦਰਵਾਈਜ਼ ਕਲਾਸ A ਲਾਇਸੈਂਸ ਨੂੰ ਕਲਾਸ ਆਪਣੇ ਟ੍ਰੈਫਿਕ ਸਕੂਲ ਨਹੀਂ ਮਿਲਦਾ। ਜੱਜ ਚੰਗਾ ਉਹ ਗ੍ਰਾਂਟ ਕਰ ਸਕਦਾ। ਮੈਂ ਤਾਂ ਇਹੀ ਦੱਸਣਾ ਸੀ, ਮਤਲਬ ਇਸ ਭੁਲੇਖੇ ਨਾਲ ਵੀ ਮੈਂ ਚਲਾਉਂਦਾ ਨਹੀਂ ਸੀ, ਕਾਰ ਚਲਾਉਂਦਾ ਸੀ, ਕਲਾਸ A ਲਾਇਸੈਂਸ ਟਿਕਟ ਮਹਿੰਗੀ ਇੱਦਾਂ ਨਹੀਂ ਹੈ, ਉਹ ਜੱਜ ਤੇ ਡਿਪੈਂਡ ਕਰਦਾ ਸਾਨੂੰ ਆਪਣੇ ਸਕੂਲ ਦਿੰਦਾ ਕਿ ਨਹੀਂ। ਮੈਂ ਤਾਂ ਇੰਨੀ ਇਨਪੁੱਟ ਕਰਨੀ ਜੀ। ਥੈਂਕ ਯੂ ਜੀ ਸਤਨਾਮ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਿਲਕੁਲ ਰਾਜਕਰਨ, ਇੱਕ ਆਪਣਾ ਫੇਸਬੁੱਕ ਤੇ ਸਵਾਲ ਆਇਆ ਦਵਿੰਦਰ ਕਟਾਨੀ ਉਹਨਾਂ ਦਾ ਕਿ ਆਪਾਂ ਜਿਹੜਾ CDL ਰੈਕਡ ਆ ਜਾਂ ਟਿਕਟ ਕਿੱਦਾਂ ਚੈੱਕ ਕਰ ਸਕਦੇ ਆ।
ਸੋ ਜਦੋਂ ਤੁਸੀਂ ਟਰੱਕਿੰਗ ਕੰਪਨੀ ਦੇ ਵਿੱਚ ਟਰੱਕ ਚਲਾਉਂਦੇ ਆ ਜਾਂ ਕੁਝ ਵੀ ਕਰਦੇ ਆ ਤੇ ਤੁਹਾਡਾ DMV ਦੇ ਵਿੱਚੋਂ ਇੱਕ ਪੁੱਲ ਨੋਟਿਸ ਹੁੰਦਾ ਆ, ਉਹ ਸਾਈਨ ਅਪ ਕਰਨਾ ਪੈਂਦਾ। ਸੋ ਐਵਰੀ ਈਅਰ ਪੁੱਲ ਨੋਟਿਸ ਪੁੱਲ ਕਰਨਾ ਪੈਂਦਾ ਹੈ ਤਾਂ ਕਿ ਤੁਸੀਂ ਸਾਰਾ ਜਿਹੜਾ ਤੁਹਾਡੇ ਰੈਕਡ ਦੇ ਉੱਤੇ ਜੋ ਵੀ ਕੁਝ ਸ਼ੋਅ ਕਰ ਰਿਹਾ ਉਹ ਤੁਹਾਡੇ ਪੁੱਲ ਰੈਕਡ ਦੇ ਵਿੱਚ ਆਉਂਦਾ ਹੈ, DMV ਪੁੱਲ ਰੈਕਡ ਦੇ ਵਿੱਚ। ਸੋ ਉਹਨਾਂ ਦਾ ਇਹੋ ਹੀ ਆ ਕਿ ਜੇ ਤੁਹਾਡੇ ਕੋਲ ਤੁਸੀਂ ਚੈੱਕ ਕਰਨਾ ਆਪਣਾ CDL ਤਾਂ DMV ਜਾ ਕੇ ਆਪਣਾ ਜਿਹੜਾ ਆ ਉਹ ਆਪਣਾ ਉਹਦਾ ਜਿਹੜਾ ਰੈਕਡ ਆ ਉਹ ਕਢਾ ਸਕਦੇ ਆ ਤੁਸੀਂ ਆਪਣੇ CDL ਦਾ। ਜੋ ਤੁਹਾਨੂੰ ਉਹਦਾ ਉਹ ਪੂਰਾ $5 ਦੇ ਵਿੱਚ ਮੇਰੇ ਖਿਆਲ ਤੁਹਾਨੂੰ ਪ੍ਰਿੰਟ ਆਊਟ ਕਰ ਦਿੰਦੇ ਆ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ, ਸੁਖਜਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਕੁਐਸਚਨ ਸੀਗਾ ਜੀ ਰਮਨ ਜੀ ਉਹਨਾਂ ਨੂੰ। ਜੀ ਪੁੱਛੋ ਜੀ। ਆਪਾਂ ਨੂੰ ਜੀ ਇੱਕ ਆਪਣੇ ਡਰਾਈਵਰ ਨੂੰ ਨਾ ਟਿਕਟ ਮਿਲੀ ਸੀਗੀ ਜੀ ਆਪਣੇ ਸਪੀਡਿੰਗ ਦੀ ਜੀ, ਤੇ ਉਹ ਟਿਕਟ ਆ ਜੀ ਡਰਾਈਵਰ ਨੇ ਤਾਂ ਕਲੀਅਰ ਕਰਾ ਦਿੱਤੀ ਆ, ਉਹ ਆਪਣੇ ਕੰਪਨੀ ਦੇ ਆਪਣੇ ਆ ਰਹੀ ਆ, ਉਹ ਆਪਾਂ ਕਰਾ ਸਕਦੇ ਹਾਂ ਕਲੀਅਰ ਜੀ ਉਹਨੂੰ? ਹਾਂ ਕਰਾ ਸਕਦੇ ਆ ਤੁਸੀਂ, ਪਰ ਉਹਦੇ ਵਿੱਚ ਥੋੜਾ ਜਿਹਾ ਟਫ ਹੋਊਗਾ ਕਿਉਂਕਿ ਕੰਪਨੀ ਦਾ ਜਿਹੜਾ ਸਿਸਟਮ ਹੈਗਾ ਉਹ ਤੁਹਾਡਾ ਟੋਟਲੀ ਡਿਫਰੈਂਟ ਹੈਗਾ। ਡਰਾਈਵਰ ਦਾ ਪਰਸਨਲ ਜਿਹੜਾ ਉਹ ਟੋਟਲੀ ਡਿਫਰੈਂਟ ਹੈਗਾ ਆ। ਡਰਾਈਵਰ ਜਿਹੜਾ ਉਹ ਟਿਕਟ ਕਲੀਅਰ ਕਰਾ ਰਿਹਾ ਆਪਣੇ ਪਰਸਨਲ ਰੈਕਡ ਤੋਂ ਕਰਾ ਰਿਹਾ। ਕੰਪਨੀ ਦਾ ਜਿਹੜਾ ਰੈਕਡ ਹੈਗਾ, ਹੁਣ ਕੰਪਨੀ ਨੇ ਉਸ ਟਾਈਮ ਤੇ ਉਹ ਡਰਾਈਵਰ ਨੇ ਟਿਕਟ ਲਈ, ਉਹ ਕੰਪਨੀ ਨੂੰ ਪੈਨਲਾਈਜ਼ ਹੋਇਆ, ਠੀਕ ਹੈ ਨਾ। ਇਹਦੇ ਕਾਫੀ ਡਿਬੇਟ ਚੱਲਦਾ ਰਿਹਾ ਇਸ ਚੀਜ਼ ਦੇ ਉੱਤੇ, ਕਾਫੀ ਡਿਬੇਟ ਚੱਲਦਾ ਹੈਗਾ ਕਿ ਇੱਦਾਂ ਜਿਹੜਾ ਆ ਜੇ ਮਤਲਬ ਕਿ ਇਹ ਚੀਜ਼ ਇੱਦਾਂ ਹੁੰਦੀ ਆ। ਇਹ ਇੱਕ ਗਲਿਚ ਵੀ ਹੈਗਾ ਆ ਜਿਹੜਾ FMCSA ਦੇ ਜਿਹੜਾ ਪੋਰਟਲ ਹੈਗਾ ਅੱਗੇ ਜਿੱਥੇ ਕਿ ਇਹ ਕੰਪਨੀ ਦਾ ਰੈਕਡ ਜਿਹੜਾ ਆ ਇਹ ਹੁੰਦਾ ਆ, ਉਹਦੇ ਵਿੱਚ ਇਹ ਚੀਜ਼ ਜਿਹੜੀ ਆ, ਇਸ ਚੀਜ਼ ਤੇ ਡਿਬੇਟ ਵੀ ਚੱਲਦਾ ਰਿਹਾ ਕਿ ਇੱਦਾਂ ਨਹੀਂ ਹੋਣਾ ਚਾਹੀਦਾ ਵੀ। ਪਰ ਉਹ ਕਹਿੰਦੇ ਆ ਉੱਥੇ ਉਹਨਾਂ ਦੀ ਜਿਹੜੀ ਗੱਲ ਇਹ ਹੁੰਦੀ ਆ ਕਿ ਜਦੋਂ ਤੁਸੀਂ ਡਰਾਈਵਰ ਨੇ ਆਪਣਾ ਰੈਕਡ ਕਲੀਨ ਕੀਤਾ ਆ ਤੇ ਕੰਪਨੀ ਦਾ ਰੈਕਡ ਆਟੋਮੈਟਿਕਲੀ ਕਲੀਨ ਹੋਣਾ ਚਾਹੀਦਾ, ਪਰ ਕੰਪਨੀ ਦਾ ਰੈਕਡ ਆਟੋਮੈਟਿਕਲੀ ਕਲੀਨ ਨਹੀਂ ਹੁੰਦਾ ਕਿਉਂਕਿ ਕੰਪਨੀ ਨੂੰ ਇਹ ਕਿਹਾ ਜਾਂਦਾ ਕਿ ਜਦੋਂ ਤੁਸੀਂ ਇਹ ਡਰਾਈਵਰ ਤੁਹਾਡਾ ਟਰੱਕ ਚਲਾਇਆ ਸੀ ਉਹਨੇ ਤੁਹਾਡੇ ਅੰਡਰ ਇਹ ਗਲਤੀ ਕੀਤੀ ਆ। ਸੋ ਤੁਹਾਡੀ ਗਲਤੀ ਜਿਹੜੀ ਆ ਉਹ ਉੱਥੇ ਰਹਿੰਦੀ ਆ, ਲੇਕਿਨ ਉਹਦੀ ਗਲਤੀ ਜਿਹੜੀ ਆ ਉਹ ਉਹਦੇ ਪਰਸਨਲ ਹੈਗੀ ਆ। ਸੋ ਕੰਪਲੀਕੇਟਡ ਜਿਹਾ ਇਹ ਹੈਗੀ ਚੀਜ਼ ਜਿਹਦੇ ਵਿੱਚ ਕਿ ਕਾਫੀ ਡਿਬੇਟ ਚੱਲਦਾ ਵੀ ਰਿਹਾ ਆ। ਔਰ ਇਸ ਚੀਜ਼ ਦੇ ਵਿੱਚ ਕੁਛ ਕੁ ਕੰਪਨੀਆਂ ਹੈਗੀਆਂ ਜਿਹੜੀਆਂ ਕਿ ਜਿਹੜੀਆਂ ਕੰਪਨੀਜ਼ ਦੇ ਜਿਹੜੇ ਸਕੋਰ ਆ, ਰੇਟਿੰਗ ਆ, ਉਹ ਠੀਕ ਕਰਵਾਉਂਦੀਆਂ ਹੈਗੀਆਂ, ਪਰ ਇੰਨੀਆਂ ਜ਼ਿਆਦੀਆਂ ਇਫੈਕਟਿਵ ਨਹੀਂ ਹੈਗੀਆਂ ਬਿਕੋਜ਼ FMCSA ਦੇ ਨਾਲ ਤੁਸੀਂ ਡਾਇਰੈਕਟਲੀ ਵੀ ਗੱਲ ਕਰ ਸਕਦੇ ਹੈਗੇ ਆ। FMCSA ਨੂੰ ਡਾਇਰੈਕਟ ਕਾਲ ਕਰਕੇ ਵੀ ਇਹਦੇ ਉੱਤੇ ਗੱਲ ਕਰ ਸਕਦੇ ਹੈਗੇ ਆ, ਪਰ ਜਿਹੜਾ ਪੋਰਟਲ ਦੇ ਉੱਤੋਂ ਤੁਹਾਡਾ ਜਿਹੜਾ ਆ ਉਹਨੂੰ ਤੁਸੀਂ ਉਹਨੂੰ ਕਰ ਸਕਦੇ ਆ, ਤੁਸੀਂ ਫਾਈਟ ਕਰ ਸਕਦੇ ਹੋ ਜੀ। ਥੈਂਕ ਯੂ ਜੀ, ਠੀਕ ਹੈ ਜੀ, ਮਿਹਰਬਾਨੀ। ਓਕੇ ਜੀ, ਥੈਂਕ ਯੂ ਜੀ। ਤੇ ਸਮਾਂ ਵੀ ਆਪਣਾ ਰਮਨ ਜੀ ਸਮਾਪਤਾ। ਜਾਂਦੇ ਜਾਂਦੇ ਦੱਸ ਦਈਏ ਕੁਛ ਕੁ ਸੂਬੇ ਆਪਣਾ ਫਿਊਲ ਟੈਕਸ ਰੇਟ ਚੇਂਜ ਕਰਨ ਬਾਰੇ ਸੋਚ ਰਹੇ ਆ, ਕਿਹੜੇ ਸੂਬੇ ਤੇ ਕਿੰਨਾ ਵਧਾਉਣ ਜਾ ਰਹੇ ਆ ਜੀ? ਬਿਲਕੁਲ ਜੀ, ਜਿਹੜਾ ਐਰੀਜ਼ੋਨਾ ਹੈਗਾ, ਐਰੀਜ਼ੋਨਾ ਦੇ ਵਿੱਚ ਵੀ ਜਿਹੜਾ ਫਿਊਲ ਟੈਕਸ ਆ 30 ਸਾਲਾਂ ਦੇ ਬਾਅਦ ਜਿਹੜਾ ਆ ਉਹ ਵਧਣ ਜਾ ਰਿਹਾ ਹੈਗਾ। ਸੋ ਇੱਥੇ ਵੀ ਜਿਹੜਾ ਉਹਨਾਂ ਦੇ ਹਾਊਸ ਟਰਾਂਸਪੋਰਟੇਸ਼ਨ ਚੇਅਰਮੈਨ ਫਰੈਂਕ ਕੈਰਲ ਹੈਗੇ ਆ, ਰਿਪਬਲਿਕਨ ਸਨ ਸਿਟੀ ਵੈਸਟ ਤੋਂ, ਉਹਨਾਂ ਨੇ ਹਾਊਸ ਬਿੱਲ 2436 ਜਿਹੜਾ ਉਹ ਕੀਤਾ ਹੈਗਾ, ਜਿਹੜਾ ਕਿ ਜੁਲਾਈ 22 ਦੇ ਵਿੱਚ ਇਫੈਕਟਿਵ ਹੋਣਾ ਹੈਗਾ। ਉਸ ਤੋਂ ਬਾਅਦ ਜਿਹੜੀ ਇੰਡੀਆਨਾ ਸਟੇਟ ਹੈਗੀ ਆ, ਇੰਡੀਆਨਾ ਵਾਲਿਆਂ ਨੇ ਆਲਰੇਡੀ 2017 ਦੇ ਵਿੱਚ ਵਧਾਇਆ ਸੀਗਾ, 2024 ਤੱਕ ਚੱਲਣੇ ਆ, ਤੇ ਪਰ ਉੱਥੇ ਉਹ ਟਰਾਈ ਕਰ ਰਹੇ ਆ ਕਿ ਜਿਹੜੇ ਰੇਟ ਹਾਈਕਸ ਹੈਗੇ ਉਹਨੂੰ ਫਰੀਜ਼ ਕੀਤਾ ਜਾ ਸਕੇ, ਕਿਸੇ ਤਰ੍ਹਾਂ ਉਹਨੂੰ ਰੋਕਿਆ ਜਾ ਸਕੇ ਕਿਉਂਕਿ ਆਲਰੇਡੀ ਜਿਹੜਾ ਚੱਲ ਰਿਹਾ ਹੈਗਾ। ਮਿਸਿਸਿਪੀ ਦੇ ਵਿੱਚ ਵੀ ਜਿਹੜੇ 2 ਬਿੱਲ ਇੰਟਰੋਡਿਊਸ ਹੋਏ ਆ, ਜਿਹੜਾ ਕਰੰਟ ਹੈਗਾ ਆ ਉਹ 1987 ਤੋਂ ਚੇਂਜ ਨਹੀਂ ਹੋਇਆ, 18 ਸੈਂਟ ਟੈਕਸ ਹੈਗਾ ਆ, ਜਿਹੜਾ ਕਿ 8 ਸੈਂਟ ਵਧਾਉਣ ਦੀ ਗੱਲ ਕੀਤੀ ਜਾ ਰਹੀ ਆ, 2-2 ਸੈਂਟ ਕਰਕੇ 4 ਸਾਲਾਂ ਲਈ ਉਹ ਵਧਾਉਣ ਦੀ ਗੱਲ ਕੀਤੀ ਜਾ ਰਹੀ ਆ। ਸੋ ਇਹ ਵੀ ਜਿਹੜਾ ਮਿਸਿਸਿਪੀ ਦੇ ਵਿੱਚ ਵੀ ਡੀਜ਼ਲ ਦਾ ਜਿਹੜਾ ਉਹ 12 ਸੈਂਟ ਵਧਾਉਣ ਦੀ ਗੱਲ ਕੀਤੀ ਜਾ ਰਹੀ ਆ, ਅਪ ਟੂ 30 ਸੈਂਟਸ ਓਵਰ ਦਾ ਸੇਮ ਟਾਈਮ, ਪਰ 3 ਸੈਂਟ ਐਵਰੀ ਸਾਲ ਵਧੂਗਾ। ਸੋ ਇਹ ਤਾਂ 4 ਸਾਲਾਂ ਦੇ ਵਿੱਚ 12 ਸੈਂਟ ਵਧਾਉਣ ਦੀ ਗੱਲ ਮਿਸਿਸਿਪੀ ਚੱਲ ਰਹੀ ਆ। ਮਿਜ਼ੋਰੀ ਦੇ ਵਿੱਚ ਜਿਹੜਾ ਸਟੇਟ ਟੈਕਸ ਹੈਗਾ ਆ ਉਹ ਵੀ ਅੰਡਰਵੇ ਹੈਗਾ ਸਟੇਟ ਹਾਊਸ ਦੇ ਵਿੱਚ, ਤੇ ਉਹ ਜਿਹੜਾ ਲੌਂਗ ਟਰਮ ਫੰਡਿੰਗ ਹੈਗੀ ਉਹਨਾਂ ਦੀ ਰੋਡਸ ਦੀ, ਬ੍ਰਿਜ ਵਰਕਸ ਦੀ, ਉਹਨਾਂ ਦੇ ਲਈ
ਵਧਾਉਣ ਦੀ ਗੱਲ ਕੀਤੀ ਜਾ ਰਹੀ ਆ। 17% ਫਿਊਲ ਰੇਟ ਹੈਗਾ ਆ, ਟੈਕਸ ਰੇਟ ਹੈਗਾ ਆ, ਜਿਹੜਾ ਕਿ 1990 ਦੇ ਉੱਤੋਂ ਚੱਲਿਆ ਆ ਰਿਹਾ ਹੈਗਾ। ਸੋ ਉਹ ਵੀ ਉਹਨਾਂ ਨੇ ਉੱਥੇ ਵੀ ਜਿਹੜੀ ਆ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ। 2 ਸੈਂਟ ਐਨੂਅਲੀ ਬਾਏ 10 ਸੈਂਟ ਟੂ 27 ਸੈਂਟ 27 ਸੈਂਟ ਤੱਕ ਲੈ ਕੇ ਜਾਣ ਦੀ ਗੱਲ ਹੈ। ਸੋ ਉਹ ਵੀ ਗ੍ਰੈਜੂਅਲ ਹੈਗਾ, 4 ਸਾਲਾਂ ਦੇ ਵਿੱਚ 5 ਸਾਲਾਂ ਦੇ ਵਿੱਚ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ। ਨਾਰਥ ਡਕੋਟਾ ਦੇ ਵਿੱਚ ਜਿਹੜਾ ਆ ਹੁਣ ਜਿਹੜੀ ਸਟੇਟ ਹੈਗੀ ਆ 23 ਸੈਂਟ ਕਲੈਕਟ ਕਰਦੀ ਹੈਗੀ ਆ, ਉੱਥੇ ਵੀ 4 ਸੈਂਟ 2 ਸਾਲਾਂ ਦੇ ਵਿੱਚ ਵਧਾਉਣ ਦੀ ਗੱਲ ਕੀਤੀ ਜਾ ਰਹੀ ਆ। ਤੇ ਸਾਰਿਆਂ ਨਾਲੋਂ ਜ਼ਿਆਦਾ ਜਿਹੜਾ ਇੰਪੋਰਟੈਂਟ ਹੈਗਾ ਉਹ ਹੈਗਾ ਵਾਸ਼ਿੰਗਟਨ ਸਟੇਟ ਦਾ। ਵਾਸ਼ਿੰਗਟਨ ਸਟੇਟ ਦੇ ਵਿੱਚ ਜਿਹੜਾ ਇਸ ਵੇਲੇ ਜਿਹੜਾ ਟੈਕਸ ਹੈਗਾ ਆ, ਸੋ ਉਹ ਕਾਫੀ ਜਿਹੜਾ ਅੱਗੇ ਹੀ ਵਧਿਆ ਹੋਇਆ ਆ। ਸੋ ਚੈਂਬਰ ਦੀ ਮੈਜੋਰਟੀ ਜਿਹੜੀ ਪਾਰਟੀ ਅਨਾਊਂਸ ਕੀਤਾ ਉਹਨਾਂ ਨੇ ਕਿ ਸਟੇਟ ਦਾ 49.4% ਫਿਊਲ ਟੈਕਸ ਰੇਟ ਹੈਗਾ, ਜਿਹੜਾ ਕਿ 16 ਸਾਲ ਦੇ ਵਿੱਚ 26 ਬਿਲੀਅਨ ਫੰਡਿੰਗ ਪੈਕੇਜ ਜਿਹੜਾ ਹੈਗਾ ਉਹਨੂੰ ਕਰਕੇ ਤੇ 18 ਸੈਂਟ ਦੀ ਜਿਹੜੀ ਆ ਗੈਸ ਟੈਕਸ ਰੇਟ ਜਿਹੜਾ ਇੰਕਰੀਜ਼ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ, ਤੇ 3 ਸੈਂਟ ਐਡੀਸ਼ਨਲ ਜਿਹੜਾ ਉੱਥੇ ਕਰਨ ਦੀ ਕੀਤੀ ਜਾ ਰਹੀ ਹੈ। ਸੋ ਇਹ ਕਰਕੇ ਤੇ ਜਿਹੜਾ ਐਕਚੁਅਲੀ ਜਿਹੜੀ ਸਟੇਟ ਆ ਇਹ ਜਿਹੜੀ ਪੈਨਸਿਲਵੇਨੀਆ ਹੈਗੀ ਆ, ਉਹਨਾਂ ਦਾ 57.6 ਸੈਂਟ ਹਾਈਐਸਟ ਇਨ ਦਾ ਨੇਸ਼ਨ ਹੈਗਾ, ਉਹਨੂੰ ਸਰਪੈਸ ਕਰ ਜੂਗਾ। 64.4 ਸੈਂਟ ਗੈਸ ਰੇਟ ਹੋ ਜੂਗਾ। ਸੋ ਇਹ ਕਾਫੀ ਸਟੇਟ ਜਿਹੜੀਆਂ ਹੈਗੀਆਂ ਇਹ ਇਸ ਵੇਲੇ ਇਸ ਕੰਮ ਦੇ ਵਿੱਚੋਂ ਲੰਘ ਰਹੀਆਂ ਹੈਗੀਆਂ। ਵਾਇਓਮਿੰਗ ਵੀ ਇੱਕ ਸਟੇਟ ਹੈਗੀ ਆ ਜਿਨ੍ਹਾਂ ਦਾ ਕਰੰਟ ਜਿਹੜਾ ਹੈਗਾ 24 ਸੈਂਟ ਹੈਗਾ ਪਰ ਗੈਲਨ। 2013 ਤੋਂ ਜਿਹੜਾ ਇਹ ਰੇਟ ਚੇਂਜ ਨਹੀਂ ਹੋਇਆ, ਉਦੋਂ 10 ਸੈਂਟ ਇੰਕਰੀਜ਼ ਕੀਤਾ ਗਿਆ ਸੀਗਾ। ਹੁਣ ਇਸ ਟੈਕਸ ਨੂੰ 9 ਸੈਂਟ ਹੋਰ ਇੰਕਰੀਜ਼ ਕਰਕੇ 33 ਸੈਂਟ ਤੱਕ ਲੈ ਕੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਸੋ ਕਾਫੀ ਸਟੇਟਸ ਹੈਗੀਆਂ ਜਿਨ੍ਹਾਂ ਦੇ ਵਿੱਚ ਜਿਹੜੇ ਇਸ ਵੇਲੇ ਫਿਊਲ ਟੈਕਸ ਹੈਗੇ ਆ ਉਹ ਚੇਂਜ ਹੋਣ ਜਾ ਰਹੇ ਆ। ਸੋ ਇਹ ਕਈ ਸਟੇਟਸ ਹੈਗੀਆਂ ਜਿਹੜੀਆਂ ਪੰਪ ਦੇ ਉੱਤੇ ਕਲੈਕਟ ਕਰਦੀਆਂ ਹੈਗੀਆਂ ਗੈਸ ਜਿਹੜਾ ਟੈਕਸ ਹੈਗਾ ਆ, ਤੇ ਕਈ ਸਟੇਟ ਜਿਹੜੀਆਂ ਹੈਗੀਆਂ ਉਹ ਇੰਟਰਨੈਸ਼ਨਲ ਫਿਊਲ ਟੈਕਸ ਜਿਹੜਾ ਆਪਾਂ ਇਫਟਾ ਭਰਦੇ ਆ ਉਹਦੇ ਵਿੱਚ ਕਲੈਕਟ ਕਰਦੀਆਂ ਹੈਗੀਆਂ ਆਪਣਾ ਜਿਹੜਾ ਟੈਕਸ ਹੈਗਾ ਗੈਸ ਦੇ ਉੱਤੇ, ਡੀਜ਼ਲ ਦੇ ਉੱਤੇ। ਸੋ ਇਹ ਦੋਨਾਂ ਮਤਲਬ ਕਿ ਜਿਹੜਾ ਪੰਪ ਦੇ ਉੱਤੇ ਵੀ ਕਈ ਸਟੇਟ ਹੈਗੀਆਂ, ਕਈ ਸਟੇਟ ਜਿਹੜੀਆਂ ਇਫਟਾ ਤੇ ਕਰਦੀਆਂ। ਸੋ ਕਾਫੀ ਸਟੇਟ ਜਿਹੜੀਆਂ ਇਸ ਵੇਲੇ 7-8 ਸਟੇਟਸ ਜਿਹੜੀਆਂ ਹੈਗੀਆਂ ਅਗਰੈਸਿਵਲੀ ਇਸ ਦੇ ਉੱਤੇ ਕੰਮ ਕਰ ਰਹੀਆਂ ਹੈਗੀਆਂ ਜੀ। ਸੋ 7 ਸਟੇਟਸ ਨੇ ਜਿਹੜਾ ਇਸ ਦੇ ਉੱਤੇ ਜਿਹੜਾ ਕਰਨਾ ਅਜੇ ਹੋਇਆ ਨਹੀਂ ਆ, ਇਹ ਉਹਨਾਂ ਦੀਆਂ ਜਿਹੜੇ ਬਿੱਲ ਆ ਉਹ ਆਏ ਨੇ। ਸੋ ਆਨਗੋਇੰਗ ਪ੍ਰੋਸੈਸ ਹੈਗਾ ਆ। ਸੋ ਲੈਟਸ ਸੀ ਕੀ ਬਣਦਾ ਆ। ਤੇ ਸਮਾਂ ਸਮਾਪਤ ਹੈ। ਰਮਨ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਤੇ ਸੋ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਅਪਡੇਟ ਅਮਰੀਕਾ ਅੱਜ ਦੇ ਟਰੱਕਿੰਗ ਵਾਲਾ ਇਹ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ, ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ 11 ਵਜੇ ਪੇਸ਼ ਕੀਤਾ ਜਾਊਗਾ ਹਾਸੇ ਚਾਰੇ ਪਾਸੇ। 12:30 ਵਜੇ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, 2 ਵਜੇ ਪ੍ਰੋਗਰਾਮ ਨਜ਼ਰੀਆ, 4 ਵਜੇ ਪ੍ਰੋਗਰਾਮ ਇਤਿਹਾਸ ਦੇ ਝਰੋਖੇ 'ਚੋਂ, 3:30 ਵਜੇ ਪ੍ਰੋਗਰਾਮ ਜਗਵੀਰ ਸਿੰਘ ਹੁਣਾਂ ਦੇ ਨਾਲ ਆਵੇਗਾ ਜਿਹੜਾ ਸਿਹਤ ਸੰਭਾਲ ਦਾ ਪ੍ਰੋਗਰਾਮ। ਤੇ ਫਿਰ 5:30 ਤੋਂ 7:30 ਵਜੇ ਤੱਕ ਸ਼ਾਮ ਦੇ ਦੀਵਾਨ ਗੁਰਦੁਆਰਾ ਸਾਹਿਬ ਜਿਹੜੇ ਆ ਉਹ ਆਪਾਂ ਸਰਵਣ ਕਰਾਂਗੇ। ਫਿਰ 7:30 ਵਜੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, ਤੇ 8 ਵਜੇ ਸਿੱਖ ਇਤਿਹਾਸ, ਸਿੱਖ ਤਵਾਰੀਖ। 8:30 ਵਜੇ ਪ੍ਰੋਗਰਾਮ ਆਵੇਗਾ ਜੀ ਖਬਰ ਤੇ ਨਜ਼ਰ ਬਲਤੇਜ ਪੰਨੂ ਹੁਣਾਂ ਦੇ ਨਾਲ। ਤੇ ਵੀਰਵਾਰ ਨੂੰ ਅੱਜ ਪਾਣੀ ਵਿੱਚ ਮਧਾਣੀ ਪ੍ਰੋਗਰਾਮ ਰਾਤ ਨੂੰ 9 ਵਜੇ ਜਿਹੜਾ ਆ ਉਹ ਪੇਸ਼ ਕੀਤਾ ਜਾਊਗਾ। ਸੋ ਇੱਦਾਂ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਚੱਲਦੇ ਰਹਿਣਗੇ। ਇੱਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਹੁਣ ਮੇਰੇ ਰਾਜਕਨਵੀਰ ਸਿੰਘ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।